वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच विच बहुत शुक्रिया जी। डॉक्टर साहब अज 18 अगस्त 2020 3 भादो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku jadoo box shava facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ tv 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ tv 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ tv 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਆਪਣੇ ਅੱਜ ਦੇ ਸੈਗਮੈਂਟ ਦੇ ਵਿੱਚ ਪਹਿਲਾ ਜੋ ਇਸ਼ੂ ਹੈ ਉਹ ਵਿਚਾਰਿਆ ਜਾਣ ਵਾਲਾ ਹੈ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਭਾਰਤ ਕਹਿਣ ਨੂੰ ਤਾਂ ਭਾਵੇਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲਾ ਦੇਸ਼ ਹੈ ਪਰ ਅਸਲ ਵਿੱਚ ਉਹ ਇੱਕ ਵੋਟਾਂ ਨਾਲ ਬਣਾਈ ਗਈ ਡਿਕਟੇਟਰਸ਼ਿਪ ਵਿੱਚ ਬਦਲ ਚੁੱਕੀ ਹੈ ਔਰ ਭਾਰਤ ਦੀ ਜੋ ਜੁਡੀਸ਼ਰੀ ਵੀ ਹਾਕਮਾਂ ਦੀ ਬੋਲੀ ਹੈ ਉਹ ਬੋਲ ਰਹੀ ਹੈ। ਇਹ ਕਹਿਣਾ ਹੈ ਕਿ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ AP ਸ਼ਾਹ ਦਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਪਹਿਲਾਂ ਤਾਂ ਡਾਕਟਰ ਸਾਹਿਬ ਖਾਲਸਾ ਅੰਦਰ ਜਾਓ, ਤੁਸੀਂ ਝੰਡਾ ਲੈ ਕੇ ਆਏ ਹੋ ਆਪਣੇ ਸਟੂਡੀਓ ਦੇ ਵਿੱਚ, ਮੈਂ ਤੇ ਬਹੁਤ ਮੁਬਾਰਕਾਂ ਦੇਣੀ ਆ ਤੁਹਾਨੂੰ। ਔਰ ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਹੀ ਗੱਲਬਾਤ ਕਰਦੇ ਹੋ ਖਾਲਿਸਤਾਨ ਦੀ, ਸੋ ਬੜੀ ਵਧੀਆ ਗੱਲ ਹੈ ਸਾਡੇ ਸਾਰਿਆਂ ਲਈ ਜੀ। ਦੇਖੋ ਮੈਨੂੰ ਇਹ ਮਹਿਸੂਸ ਹੋਇਆ ਕਿ ਹੁਣ ਤਾਂ ਜਿਸ ਪੰਜਾਬ ਦੀ ਧਰਤੀ ਤੇ ਬੇਸ਼ੱਕ ਪਿਛਲੇ 36 ਸਾਲ ਤੋਂ ਇਸ ਸਟਰਗਲ ਦੇ ਵਿੱਚ ਕਈ ਮੁਕਾਮ ਆਏ ਸਟੇਜ ਤੇ, ਈਵਨ 23 ਮਾਰਚ ਵਾਲੇ ਦਿਨ ਜਦੋਂ ਭਗਤ ਸਿੰਘ ਦਾ ਸ਼ਹੀਦੀ ਦਿਨ ਹੁੰਦਾ ਹੈ, ਖਟਕੜ ਕਲਾਂ ਦੇ ਮੈਦਾਨ ਦੇ ਵਿੱਚ ਖਾਲਿਸਤਾਨ ਦਾ ਝੰਡਾ ਜਿੱਥੇ ਉਹਨਾਂ ਦਾ ਵੱਡਾ ਇਕੱਠ ਹੁੰਦਾ, ਉਹਨਾਂ ਦਾ ਜਿਹੜਾ ਉਹ ਜੱਦੀ ਪਿੰਡ ਹੈ ਔਰ ਉੱਥੇ ਖਾਲਿਸਤਾਨ ਦਾ ਝੰਡਾ 1987 ਦੀ ਗੱਲ ਹੈ 23 ਮਾਰਚ ਦੀ ਸਿੰਘਾਂ ਨੇ ਲਹਿਰਾ ਦਿੱਤਾ ਸੀ। ਬਿਲਕੁਲ। ਔਰ ਉਹ ਨਾਲ ਹੀ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਕੋਈ ਇਹਨੂੰ ਉਤਾਰ ਕੇ ਦਿਖਾਏ। ਔਰ ਉਹ ਇੱਕ ਬੜੀ ਦਿਲਚਸਪ ਖਬਰ ਮੈਂ ਕੱਲ ਦੇਖ ਰਿਹਾ ਸੀ ਕਿ ਉਹਦੇ 'ਚ ਉਹ ਹੁਕਮ SHO ਤੱਕ ਉਹਨੇ ਉੱਪਰ ਪਹੁੰਚਾਇਆ, SP ਨੇ DSP ਨੂੰ ਕਿਹਾ, ਉਹਨੇ ਅੱਗੋਂ ਕਿਹਾ, ਉਹਨੇ IG ਨੂੰ ਕਿਹਾ, ਪਰ ਉਹ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਅਖੀਰ ਚੋਂ ਮੁਨਸ਼ੀ ਨੂੰ ਕਹਿੰਦਾ ਕਿ ਵੀ ਤੂੰ ਉਤਾਰ ਦੇ। ਉਹ ਕਹਿੰਦਾ ਜੀ ਏਡੇ ਵੱਡੇ ਨਹੀਂ ਉਤਾਰਦੇ, ਮੈਂ ਆਪਣੀ ਥੋੜੀ ਜਾਨ ਗਵਾਉਣੀ ਹੈ। ਸੋ ਜ਼ਾਹਿਰ ਹੈ ਵੀ ਉਹ ਦੌਰ ਵੀ ਰਿਹਾ। ਫਿਰ ਉਹ ਵੀ ਵਕਤ ਆਇਆ ਕਿ ਉਹਨਾਂ ਨੇ ਜਿਸ ਕਿਸਮ ਦੀ ਨਸਲਕੁਸ਼ੀ ਪੰਜਾਬ ਦੇ ਵਿੱਚ 92 ਤੋਂ 95 ਤੱਕ 3 ਸਾਲ ਦੇ ਵਿੱਚ ਕੀਤੀ, ਉਹਨਾਂ ਨੇ ਅਖੌਤੀ ਫਸਟ ਟਾਇਰ, ਸੈਕੰਡ ਟਾਇਰ, ਥਰਡ ਟਾਇਰ ਕਹਿ ਕੇ ਜਿੱਥੇ ਸ਼ੈਲਟਰਸ ਜੁਝਾਰੂ ਲੈਂਦੇ ਸੀ, ਜਿਹੜੇ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਸੀ, ਉਹ ਤੋਂ ਕੋਈ UP ਤੋਂ ਚੁੱਕ ਕੇ ਲਿਆਂਦਾ, ਕੋਈ ਰਾਜਸਥਾਨ ਤੋਂ ਲਿਆਂਦਾ, ਉਹ ਵੀ ਪੂਰੀ ਜਨਰੇਸ਼ਨ ਮਾਰ ਦਿੱਤੀ। ਪਰ ਫਿਰ ਹਾਕਮਾਂ ਨੇ ਸਮਝਿਆ ਕਿ ਜੀ ਅਸੀਂ ਗੱਲ ਮੁਕਾ ਦਿੱਤੀ ਹੈ। ਇਹ ਭੁਲੇਖਾ ਹੁੰਦਾ ਹੈ, ਜ਼ਾਲਮ ਇਹ ਸਮਝਦਾ ਹੈ ਵੀ ਉਹਦੇ ਜ਼ੁਲਮ ਦੇ ਸਾਹਮਣੇ ਜਿਹੜੇ ਨੇ ਉਹ ਲੋਕ ਝੁਕ ਗਏ ਨੇ। ਲੇਕਿਨ ਉਸ ਸਾਰੇ ਦੌਰ ਚੋਂ ਨਿਕਲਦੇ ਆ ਜਦੋਂ ਕਿ ਕੱਲ ਸਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਤੇ ਮੈਨੂੰ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਸਵਾਲ ਟੁਵਰਡਸ ਦਾ ਐਂਡ ਪੁੱਛਿਆ। ਉਹਨਾਂ ਨੇ ਕਿਹਾ ਕਿ ਜੀ ਮੈਂ ਤੁਹਾਡੀਆਂ ਤਸਵੀਰਾਂ 30 ਸਾਲ ਪਹਿਲਾਂ ਦੀਆਂ ਵੀ ਦੇਖਦਾ ਹਾਂ, ਤੁਸੀਂ ਪ੍ਰੋਟੈਸਟ ਵੀ ਆਰਗੇਨਾਈਜ਼ ਕਰ ਰਹੇ ਹੋ, ਸੈਮੀਨਾਰ ਵੀ ਕਰ ਰਹੇ ਹੋ ਔਰ ਕਰਦੇ ਵੀ ਲਗਾਤਾਰ 30 ਸਾਲ ਹੋ ਗਏ ਨੇ, ਤੁਸੀਂ ਥੱਕੇ ਨਹੀਂ। ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਨੂੰ ਐਗਜ਼ੈਕਟ ਤਾਂ ਨਹੀਂ ਪਤਾ ਪਰ ਉਹ ਰਾਬਰਟ ਫਰੋਸਟ ਦੀਆਂ ਇਹ ਲਾਈਨਾਂ ਨੇ ਜਿਹੜੀਆਂ ਮੇਰੀ ਜਿੰਨੇ ਕੀ ਯਾਦਾਸ਼ਤ ਪਈਆਂ ਕਿ The woods are lovely, dark and deep, but I have promises to keep and miles to go before I sleep। कि बड़ा संघना जंगल, बड़ी संघनी छां और दिल भी करदा है कि रुकिए, सुस्ता लईए
ਪਰ ਨਹੀਂ, ਮੇਰੇ ਸਾਹਮਣੇ ਵਾਅਦੇ ਨੇ, ਇਕਰਾਰ ਨੇ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੇ, ਜਿਹੜੇ ਮੈਨੂੰ ਕਦੇ ਬਹਿਣ ਨਹੀਂ ਦਿੰਦੇ, ਸੌਣ ਨਹੀਂ ਦਿੰਦੇ, ਔਰ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਅਜੇ ਮੈਂ ਕਈ ਮੀਲ ਤੁਰਨੇ। ਨਾਈਸ। ਸੋ ਜ਼ਾਹਿਰ ਹੈ ਕਿ ਮੈਂ ਇਹ ਦੇਖ ਰਿਹਾ ਸੀ ਕਿ ਇਸ ਲਗਭਗ 38 ਸਾਲ, ਕਿਉਂਕਿ 1982 ਦੇ ਵਿੱਚ ਧਰਮ ਯੁੱਧ ਮੋਰਚੇ ਦੇ ਨਾਲ ਜੇ ਅਸੀਂ ਕਹੀਏ ਤੇ ਇਸ ਮੂਵਮੈਂਟ ਦਾ ਪੂਰਾ ਕਲਾਈਮੈਕਸ ਵੱਲ ਜਾਣ ਦੀ ਲਾਈਨ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਦੌਰ ਆਏ ਗੁਜ਼ਰੇ, ਔਰ ਅਸੀਂ ਉਹਨਾਂ ਸੁਪਨਿਆਂ ਦੀ ਗੱਲ ਕਰਦੇ ਹਾਂ ਜਿਹੜੇ ਸੁਪਨੇ 70ਵਿਆਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੇ ਦੇਖੇ। ਅੱਜ ਅਸੀਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਕਿਤਾਬ ਸੁਪਨੇ ਤੋਂ ਸੰਘਰਸ਼ ਵੱਲ, ਨਜ਼ਮਾਂ ਦੀ ਕਿਤਾਬ ਵੀ ਆਪਣੇ ਟੇਬਲ ਤੇ ਰੱਖੀ ਹੈ। ਨਾਈਸ। ਉਹਨਾਂ ਦਾ ਵੀ, ਔਰ ਅਸੀਂ ਰੋਜ਼ਾਨਾ ਕਿਸੇ ਸੈਗਮੈਂਟ ਦੇ ਵਿੱਚ ਉਹਨਾਂ ਦੀ ਇੱਕ ਨਜ਼ਮ ਸ਼ੇਅਰ ਕਰਿਆ ਕਰਾਂਗੇ। ਸੋ ਮੈਨੂੰ ਇਹ ਲੱਗਾ ਕਿ ਵੀ ਜਿਹਨੂੰ ਕਦੇ ਕਈ ਯੂਟੋਪੀਆ ਕਹਿੰਦੇ ਸੀ, ਜਿਹੜੇ ਵਿਰੋਧ ਕਰਨ ਵਾਲੇ ਨੇ ਕਿ ਖਾਲਿਸਤਾਨ ਇਜ਼ ਐਨ ਯੂਟੋਪੀਆ, ਕਿ ਐਵੇਂ ਫਰਜ਼ੀ ਮਿਰਾਜ ਹੈ, ਇੱਕ ਤੁਸੀਂ ਆਪਣੇ ਖਾਬਾਂ ਦੇ ਵਿੱਚ ਕੁਝ ਬਣਾਇਆ ਹੋਇਆ। ਲੇਕਿਨ ਜਿਵੇਂ ਮੈਂ ਇੱਕ ਸਿਆਣੇ ਬੰਦੇ ਨੂੰ ਸੁਣ ਰਿਹਾ ਸੀ ਜਿਹਨੇ ਕਿਹਾ ਕਿ ਜਿਹੜਾ ਖਾਬ ਨਹੀਂ ਲੈਂਦਾ ਉਹ ਸੌ ਨਹੀਂ ਸਕਦਾ। ਜ਼ਾਹਿਰ ਹੈ ਜਦੋਂ ਤੁਸੀਂ ਨੀਂਦ ਦੇ ਹਵਾਲੇ ਨਾਲ ਦੇਖਦੇ ਹੋ, ਬੈਸਟ ਸਲੀਪ ਉਹੀ ਮੰਨੀ ਜਾਂਦੀ ਹੈ ਜਿਹਦੇ ਚ ਡ੍ਰੀਮਸ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਖਾਬ ਨਹੀਂ ਲਓਗੇ ਤੇ ਤੁਸੀਂ ਕੁਝ ਐਕਟ ਕਿਵੇਂ ਕਰੋਗੇ? ਖਾਬ ਤੁਹਾਡਾ ਨਿਸ਼ਾਨਾ ਹੁੰਦਾ ਹੈ ਜਿਹੜਾ ਤੁਸੀਂ ਸਬਕੌਂਸ਼ੀਅਸ ਲੈ ਰਹੇ ਹੁੰਦੇ ਹੋ। ਔਰ ਇਹ ਬੇਸ਼ੱਕ ਕਈਆਂ ਨੂੰ ਯੂਟੋਪੀਆ ਲੱਗਦਾ ਸੀ, ਕਿਸੇ ਨੂੰ ਖਾਬ ਲੱਗਦਾ ਸੀ, ਕਿਸੇ ਨੂੰ ਚੰਦ ਦਿਨਾਂ ਦੀ ਖੇਡ ਲੱਗਦੀ ਸੀ। ਕਈ ਇਸ ਦਾ ਮੁਕਾਬਲਾ ਜਦੋਂ 84 ਤੋਂ 94 95 ਤੱਕ ਪਹੁੰਚਦੇ ਆ, ਮੂਵਮੈਂਟ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਇੱਕ ਜਨਰੇਸ਼ਨ ਮਾਰ ਕੇ ਇਵੇਂ ਕਰ ਦਿੱਤਾ ਕਿ ਪੰਜਾਬ ਚੁੱਪ ਹੋ ਗਿਆ। ਤੇ ਕਈਆਂ ਨੇ ਇਹਦਾ ਕੰਪੈਰੀਜ਼ਨ ਨਕਸਲਾਈਟ ਮੂਵਮੈਂਟ ਦੇ ਨਾਲ ਕੀਤਾ ਕਿ ਜੀ ਜਿਵੇਂ ਲੇਟ 1960s ਅਰਲੀ 70s ਪੰਜਾਬ ਦੇ ਵਿੱਚ ਨਕਸਲਵਾਦੀ ਜਿਹੜੀ ਲੈਫਟਿਸਟ ਲਹਿਰ ਸੀ, ਕਮਿਊਨਿਸਟ ਪਰ ਹਥਿਆਰਬੰਦ ਸੀ, ਕਿ ਵੀ ਜਿਵੇਂ ਉਹਨਾਂ ਦੀ ਗੱਲ ਸੀ ਉਹ ਉਹਨਾਂ ਨੇ ਮੁਕਾ ਦਿੱਤੀ। ਪਰ ਬਾਅਦ ਕੁਝ ਖਿੱਲਰ ਖੁੱਲਰ ਗਏ ਨਕਸਲਵਾਦੀ, ਇੱਧਰ ਉੱਧਰ ਉਹ ਕਹਿੰਦੇ ਰਹੇ ਜੀ ਅਸੀਂ ਫੇਰ ਲੜਾਂਗੇ, ਉਹਨਾਂ ਕਿਹਾ ਫਿਰ ਕਦੇ ਨਹੀਂ ਉੱਠੇ। ਤੇ ਮੇਰਾ ਹਮੇਸ਼ਾ ਇਹ ਜਵਾਬ ਹੁੰਦਾ ਸੀ ਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਲਹਿਰ ਦੀਆਂ ਖਾਲਿਸਤਾਨ ਦੀ ਗੱਲ ਖਾਲਸੇ ਦੇ ਕਨਸੈਪਟ ਨਾਲ ਹੈ। ਖਾਲਸੇ ਦਾ ਕਨਸੈਪਟ ਸਿੱਖੀ ਦੀਆਂ ਮੂਲਭੂਤ ਫੰਡਾਮੈਂਟਲ ਪ੍ਰਿੰਸੀਪਲਸ ਦੇ ਨਾਲ ਜੁੜਿਆ ਹੋਇਆ, ਉਸ ਦੇ ਵਿੱਚ ਇਸ ਦੀਆਂ ਜੜ੍ਹਾਂ ਨੇ। ਤੇ ਇਸ ਜੜ੍ਹਾਂ ਨੂੰ ਲਾਉਣ ਵਾਲੇ ਬਾਬਾ ਗੁਰੂ ਨਾਨਕ, ਜਿਨ੍ਹਾਂ ਦਾ ਇਹ ਸੱਚ ਹੱਕ ਇਨਸਾਫ ਦਾ ਮੈਸੇਜ ਇਹ ਉਵੇਂ ਹੀ ਹੈ ਜਿਵੇਂ ਅਕਾਲ ਰੱਬ ਇਮੋਰਟਲ ਹੈ, ਇਵੇਂ ਹੀ ਜਿਹੜਾ ਰੱਬ 'ਚ ਯਕੀਨ ਰੱਖਣ ਵਾਲਾ ਖਾਲਸਾ ਹੈ, ਜਿਹਦੇ ਲਈ ਲਫ਼ਜ਼ ਹੀ ਅਸੀਂ ਅਕਾਲੀ ਕਿਸੇ ਜ਼ਮਾਨੇ 'ਚ ਇਸਤੇਮਾਲ, ਕਿ ਜਿਹੜੇ ਅਕਾਲ ਜਿਹੜਾ ਮੌਤ ਤੋਂ ਬੇਖਬਰ ਹੈ, ਉਹ ਸਮੇਂ ਦੀ ਜ਼ਾਤ 'ਚ ਨਹੀਂ ਹੈ, ਉਹ ਇੱਕ ਜਨਰੇਸ਼ਨ ਤੱਕ ਵੀ ਨਹੀਂ ਹੁੰਦਾ ਕਿ ਉਹ ਮੁਕੰਮਲ ਉਸ ਦਾ ਮਿਸ਼ਨ ਹੋਏ। ਇਹ ਤਾਂ ਲਗਾਤਾਰਤਾ ਦਾ ਮਿਸ਼ਨ ਹੈ ਔਰ ਇਹਨੂੰ ਕੋਈ ਨਹੀਂ ਮਿਟਾ ਸਕਦਾ। ਹਾਂ, ਇੰਨਾ ਜ਼ਰੂਰ ਹੈ ਕਿ ਭਾਰਤੀ ਹਕੂਮਤ ਨੇ ਜੂਨ 84 ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜਿਹੜਾ ਫਾਈਨਲ ਇੱਕ ਨਿੱਕਾ ਜਿਹਾ ਬੌਂਡ ਵੀ ਸੀ ਕਿ ਜੀ ਫੈਡਰਲ ਸਿਸਟਮ ਥੱਲੇ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ, ਉਹ ਵੀ ਤੋੜ ਦਿੱਤਾ। ਹੁਣ ਇਹ ਜਿਹੜਾ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚੇਗਾ। ਔਰ ਇਸ ਵਾਰ ਜਿਸ ਜੋਸ਼ੋ ਖਰੋਸ਼ ਦੇ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਝੰਡੇ ਚਲਾਏ ਗਏ ਨੇ, ਔਰ ਪੰਜਾਬ ਦੀ ਧਰਤੀ ਦੇ ਉੱਤੇ ਵੀ ਜਿਵੇਂ ਥਾਂ ਥਾਈਂ ਸਾਰੇ ਹੀ ਲਗਭਗ ਜ਼ਿਲ੍ਹਾ ਹੈੱਡਕੁਆਟਰਾਂ ਤੇ 22 ਦੇ ਕਰੀਬ ਜ਼ਿਲ੍ਹੇ ਨੇ। ਕੁਛ ਨੂੰ ਅਸੀਂ ਡਿਸਕਸ ਕੀਤਾ ਸੀ, ਕੁਝ ਖਬਰਾਂ ਉਸ ਤੋਂ ਬਾਅਦ ਵੀ ਆਈਆਂ ਨੇ, ਔਰ ਦੂਸਰੇ ਸੈਗਮੈਂਟ 'ਚ ਅਸੀਂ ਇਹ ਡਿਸਕਸ ਵੀ ਕਰਾਂਗੇ ਕਿ ਕਿਵੇਂ ਦੋ ਅਣਖੀ ਨੌਜਵਾਨਾਂ ਨੇ ਇਹ ਚੈਲੰਜ ਕਰਕੇ ਕਿ ਅਸੀਂ ਤਖਤ ਸ੍ਰੀ ਦਮਦਮਾ ਸਾਹਿਬ ਰੈਫਰੈਂਡਮ 2020 ਦੀ ਅਰਦਾਸ ਕਰਨੀ ਹੈ। ਉਹਨਾਂ ਨੇ ਸਿਕਿਉਰਿਟੀ ਬੀਫ ਕੀਤੀ, ਪਰ ਉਹ ਇੱਕ ਦਿਨ ਪਹਿਲਾਂ ਕਰਕੇ ਉਹਨਾਂ ਨੇ ਅਪਲੋਡ ਕਰ ਦਿੱਤਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਇੱਕ ਨੌਜਵਾਨ ਨੂੰ, ਉਹਦੀ ਵੀ ਅਸੀਂ ਗੱਲ ਕਰਾਂਗੇ। ਲੇਕਿਨ ਮੈਨੂੰ ਇਹ ਲੱਗਾ ਕਿ ਵੀ ਹੁਣ ਬੇਸ਼ੱਕ ਅਸੀਂ ਜਦੋਂ ਤੋਂ ਦਸੰਬਰ 2012 ਤੋਂ TV 84 ਦਾ ਇਹ ਸੱਚੋ ਸੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ, ਸਾਡੀ ਬਿਗਨਿੰਗ ਐਂਡ ਸਾਰੀ ਸਪਿਨ ਜਿਹੜੀ ਹੈ ਉਹ ਖਾਲਿਸਤਾਨ ਦੇ ਦੁਆਲੇ ਹੁੰਦੀ ਹੈ। ਪਰ ਹੁਣ ਮੈਨੂੰ ਲੱਗਾ ਕਿ ਭਾਈ ਇਹ ਜਿਹੜੇ ਝੰਡੇ ਹੁੰਦੇ ਨੇ ਇਹ ਤੁਹਾਡਾ ਫਾਈਨਲ, ਕਿਉਂਕਿ ਹੁਣ ਅਸੀਂ ਆਪਣਾ ਰਿਜ਼ੋਲਵ ਉਸ ਦੇ ਨਿਸ਼ਾਨੇ ਦੇ ਨੇੜੇ ਹਾਂ। ਹੁਣ ਅਸੀਂ ਖਾਲਿਸਤਾਨ ਦਾ ਝੰਡਾ
ਇਸ ਸਟੂਡੀਓ ਦੇ ਵਿੱਚ ਵੀ ਚਲਾ Nice, ਦਿੱਤਾ ਹੈ ਤਾਂ so ਕਿ nice. ਦੁਨੀਆ ਭਰ ਦਾ ਵੀ ਦੇਖ ਸਕਣ, ਔਰ ਇਹਦੀ ਹੁਣ ਥਾਂ ਇੱਥੇ ਹੀ। ਇੱਥੇ ਹੀ ਹੋਏਗੀ। ਜੀ ਜਿਹੜਾ ਪਹਿਲਾ ਸਬਜੈਕਟ ਡਿਸਕਸ਼ਨ ਦੇ ਲਈ ਹੈ, ਅਗੇਨ ਭਾਰਤ ਅਖੌਤੀ ਸੋ ਕਾਲਡ ਜੀ ਡੈਮੋਕ੍ਰੇਸੀ। ਬਿਲਕੁਲ ਹੁਣ ਅੱਜ ਹੀ ਕਾਜ਼ੀ ਸਾਹਿਬ ਜਿਹੜੇ ਸਾਡੇ ਬੜੇ ਪਿਆਰੇ ਮਿੱਤਰ ਨੇ, ਕਸ਼ਮੀਰੀ ਸੱਜਣ ਨੇ ਔਰ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹ ਕਹਿੰਦੇ ਨੇ ਕਿ ਵੀ ਤੁਸੀਂ ਜਿਵੇਂ ਕਸ਼ਮੀਰ ਦੀ ਐਡਵੋਕੇਸੀ ਕਰਦੇ ਹੋ, ਸਾਨੂੰ ਆਪਣੇ ਕਿਸੇ ਦੀ ਲੋੜ ਨਹੀਂ ਹੈ। ਮੈਂ ਕਿਹਾ ਨਹੀਂ, ਇਹ ਤਾਂ ਇੱਕ ਐਮਪੈਥੀ ਹੈ ਔਰ ਸਾਡੀ ਸਟਰਗਲ ਟੁਗੈਦਰ ਹੈ ਜੀ ਇੱਕ ਨਿਸ਼ਾਨੇ ਵੱਲ। ਔਰ ਉਹਨਾਂ ਦੇ ਨਾਲ ਗੱਲ ਚੱਲ ਰਹੀ ਸੀ ਕਿ ਜੋ ਕੁਝ ਚੱਲ ਰਿਹਾ ਹੈ ਇਸ ਵੇਲੇ ਭਾਰਤ ਦੇ ਹਵਾਲੇ ਨਾਲ ਹੀ ਨਹੀਂ, ਓਵਰਆਲ ਵੀ ਜਿਹੜੀ ਰੀਗਰੁਪਿੰਗ ਹੋ ਰਹੀ ਹੈ, ਯਮਨ 'ਚ ਕੀ ਚੱਲ ਰਿਹਾ ਹੈ, UAE ਔਰ ਸਾਊਦੀ ਅਰੇਬੀਆ ਬਲੌਕ, ਟਰਕੀ ਔਰ ਦੂਸਰਾ ਬਲੌਕ ਕੀ ਹੈ। ਜੀ ਲੇਕਿਨ ਜਿਹੜੀ ਗੱਲ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਜੀ ਗੱਲ ਇਹ ਹੈ ਕਿ ਜਦੋਂ ਕਿਤੇ ਵੀ ਕਿਸੇ ਖਿੱਤੇ 'ਚ ਵੀ ਸਿਆਸਤ ਦਾ ਆਧਾਰ ਪੈਸਾ ਬਣ ਜਾਏ, ਵਪਾਰ ਬਣ ਜਾਏ, ਜਿਹੜਾ ਕਿ ਹੈ, ਕਿਉਂਕਿ ਵੈਸਟਰਨ ਜਮਹੂਰੀਅਤਾਂ ਜਾਂ ਡੈਮੋਕ੍ਰੇਸੀਜ਼ ਭਾਵੇਂ ਆਪਣੇ ਆਪ ਨੂੰ ਕਹਾਉਂਦੀਆਂ ਨੇ, ਪਰ ਇਹ ਸਾਰਾ ਖਾਸ ਤੌਰ ਤੇ ਜੇ ਤੁਸੀਂ ਯੂਰਪ ਦੀ ਹਿਸਟਰੀ ਦੇਖੋ, ਜਿਹੜੇ ਇੰਗਲੈਂਡ ਦੇ ਦਾਅਵਾ ਕਰਦੇ ਨੇ ਅਸੀਂ ਮੈਗਨਾ ਕਾਰਟਾ ਦਿੱਤਾ ਹੈ, ਔਰ ਦੂਸਰਾ ਜਿਸ ਦੇ ਥੱਲੇ ਬਾਕੀ ਤਰਜ਼ ਦੀਆਂ ਡੈਮੋਕ੍ਰੇਸੀਜ਼ ਵੀ ਨਿਕਲੀਆਂ, ਜੀ ਲੈ ਦੇ ਕੇ ਵਪਾਰ, ਬਿਲਕੁਲ। ਟ੍ਰੇਡਰ। ਔਰ ਨੈਪੋਲੀਅਨ ਜਦੋਂ ਇੰਗਲੈਂਡ ਵਾਲਿਆਂ ਨੂੰ ਕਹਿੰਦਾ ਸੀ ਤਾਂ ਉਹਨਾਂ ਨੂੰ ਕਹਿੰਦਾ ਸੀ ਕੰਟਰੀ ਆਫ ਸ਼ਾਪਕੀਪਰਸ, ਕਿ ਦੁਕਾਨਦਾਰਾਂ ਦਾ ਮੁਲਕ। ਬਿਲਕੁਲ ਕਿ ਵੈਸੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਡਰਾਈਵਿੰਗ ਫੋਰਸ ਹੈ ਉਹ ਮਨੀ ਹੁੰਦੀ ਹੈ, ਪਰ ਮੈਂ ਇਹ ਕਹਿ ਰਿਹਾ ਸੀ ਕਿ ਵੀ ਜਦੋਂ ਪੈਸਾ ਹੀ ਈਮਾਨ ਬਣ ਜਾਏ, ਈਮਾਨ ਸੱਚ ਦੇ ਉੱਤੇ ਖੜਾ ਹੁੰਦਾ ਹੈ। ਇਹ ਲਫ਼ਜ਼ ਇਸਲਾਮ 'ਚ ਵੀ ਇਸਤੇਮਾਲ ਹੁੰਦਾ ਹੈ, ਸਾਡੀ ਕਾਮਨ ਜ਼ਬਾਨ 'ਚ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਮਾਨਦਾਰ ਹੈ, ਮਤਲਬ ਉਸ ਈਮਾਨ ਦੇ ਵਿੱਚ ਬਹੁਤ ਕੁਝ ਆ ਜਾਂਦਾ। ਉਹ ਸਿਰਫ ਪੈਸੇ ਦਾ ਲੈਣ ਦੇਣ ਹੀ ਨਹੀਂ ਹੁੰਦਾ, ਉਸ ਦੇ ਵਿੱਚ ਤੁਹਾਡਾ ਕਰੈਕਟਰ, ਇੰਟੈਗਰਿਟੀ, ਹਰ ਚੀਜ਼ ਆ ਜਾਂਦਾ ਜੀ। ਹੈ। ਔਰ ਜਿਹੜਾ ਦੀਨ ਹੁੰਦਾ ਹੈ ਉਹ ਈਮਾਨ ਦੀ ਗਰੰਟੀ ਹੁੰਦਾ ਹੈ, ਔਰ ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਦੀਨ ਨਾ ਹੀ ਯਕੀਨ ਨਹੀਂ, ਬਿਲਕੁਲ ਕਿ ਜੇ ਤੁਹਾਡਾ ਦੀਨ ਨਹੀਂ ਹੈ ਮਤਲਬ ਤੁਹਾਡਾ ਈਮਾਨ ਨਹੀਂ ਹੈ, ਉਸ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਜੀ ਔਰ ਈਵਨ ਜਦੋਂ ਇਹ ਪਲੇਟੋ ਜਿਹੜਾ ਕਿ ਦਾ ਰਿਪਬਲਿਕ ਆਪਣਾ ਜਿਹੜਾ ਉਹ ਡਿਸਕਸ ਕਰਦਾ ਹੈ, ਉਹਦੇ ਜਿਹੜਾ ਡਾਇਲੌਗ ਹੈ ਅੱਡ ਅੱਡ ਹੈ ਕਿ ਪਾਵਰ ਕਿਹਦੇ ਹੱਥ 'ਚ ਆਏ, ਕੀ ਹੋਏਗਾ। ਉਹਨੇ ਕਿਹਾ ਜੀ ਜੇ ਪਾਵਰ ਵਾਰੀਅਰਸ ਦੇ ਕੋਲ ਹੈ, ਯੋਧਿਆਂ ਦੇ ਕੋਲ ਹੈ, ਫਿਰ ਉਹ ਸਿਸਟਮ ਕੀ ਹੋਏਗਾ। ਉਹਨੇ ਆਪ ਹੀ ਉਹਦਾ ਜਵਾਬ ਦਿੱਤਾ ਕਿ ਬਈ ਕਿਉਂਕਿ ਪਲੇਟੋ ਦਾ ਸਟਾਈਲ ਸੁਕਰਾਤ ਵਾਂਗ, ਇਨਫੈਕਟ ਉਹ ਸੁਕਰਾਤ ਦੇ ਹੀ ਬਹੁਤ ਸਾਰੇ ਥਾਟਸ ਨੂੰ, ਕਿਉਂਕਿ ਸੁਕਰਾਤ ਨੇ ਆਪਣੀ ਜ਼ਿੰਦਗੀ 'ਚ ਕੋਈ ਲਫ਼ਜ਼ ਲਿਖਿਆ ਨਹੀਂ ਹੈ, ਪਰ ਇਹ ਉਹਦੇ ਸਾਰੇ ਡਿਸਾਈਪਲ ਸੀ ਔਰ ਉਹਨਾਂ ਨੇ ਫਰਦਰ ਉਸ ਜਿਹੜੀ ਫ੍ਰੀ ਥਿੰਕਿੰਗ ਸੀ ਉਹਨੂੰ ਜਵਾਬ ਦਿੱਤਾ ਸੀ। ਜਦੋਂ 2500 ਸਾਲ ਪਹਿਲਾਂ ਦੇ ਕੰਟੈਕਸਟ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਤੇ ਹੋਰ ਵੀ ਇਹ ਇੱਕ ਹੈਰਾਨੀਜਨਕ ਵੀ ਲੱਗਦਾ ਹੈ ਕਿ ਕਿਵੇਂ ਜਿਹੜਾ ਥਾਟ ਪ੍ਰੋਸੈਸ ਹੈ ਉਹ ਇਵੋਲਵ ਹੁੰਦੀ ਹੈ ਓਵਰ ਅ ਪੀਰੀਅਡ ਆਫ ਟਾਈਮ, ਬਟ ਵਿਜ਼ਡਮ ਕਿਵੇਂ ਏਜਿਸ ਦੇ ਨਾਲ ਤੁਰਦੀ ਹੈ। ਜਿਹਨੂੰ ਸਾਡੇ ਉਹ ਇੱਕ ਪੰਜਾਬੀ ਸ਼ਾਇਰ ਨੇ ਕਿਹਾ ਸੀ ਕਿ ਵੀ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ, ਤੱਕੇ ਜੋ ਸਹਾਰਾ ਉਹਦੀ ਕੀ ਹੈ ਜ਼ਿੰਦਗਾਨੀ। ਹੁਣ ਇਹ ਜਿਹੜਾ ਸੱਚੀਆਂ ਜ਼ੁਬਾਨੀ ਇਹ ਵਿਜ਼ਡਮ ਆਫ ਦਾ ਏਜਿਸ ਹੈ, ਜਿਹੜੀ ਸੇਜਸ ਤੋਂ, ਸੇਂਟਸ ਤੋਂ, ਵਲੀਆਂ ਤੋਂ, ਕਲੰਦਰਾਂ ਤੋਂ, ਔਲੀਆ ਜਿਹੜੇ ਸਾਰੇ ਨੇ ਉਹਨਾਂ ਤੋਂ ਨਿਕਲਦੀ ਹੈ। ਔਰ ਇਸ ਸਾਰੇ ਦਾ ਇੱਕ ਜਿਹੜਾ ਹਿੱਸਾ ਉਸ ਪਲੇਟੋ ਦੇ ਡਾਇਲੌਗ ਦਾ ਹੈ ਕਿ ਜੇ ਵਾਰੀਅਰਸ ਦੇ ਕੋਲ, ਯੋਧਿਆਂ ਦੇ ਕੋਲ ਰਾਜ ਸ਼ਕਤੀ ਹੋਏ ਜਾਂ ਉਹ ਰੂਲਰ ਬਣਨ ਫਿਰ ਕੀ ਹੋਏਗਾ। ਉਹਨੇ ਕਿਹਾ ਜੀ ਉਹਦੇ ਥੱਲੇ ਸਟੇਟ ਦਾ ਜਿਹੜੀ ਹੈ ਉਹਦੇ 'ਚ ਉਤਸ਼ਾਹ ਹੋਏਗਾ, ਐਂਥੂਜ਼ੀਆਜ਼ਮ ਹੋਏਗਾ, ਜੋਸ਼ੋ ਖਰਾਸ਼ ਹੋਏਗਾ, ਪਰ ਉਹ ਕਦੇ ਵੀ ਆਪਣੇ ਗਵਾਂਢੀਆਂ ਦੇ ਨਾਲ ਉਹਨਾਂ ਦਾ ਅਮਨ ਨਹੀਂ ਹੋਏਗਾ, ਐਟ ਪੀਸ ਨਹੀਂ ਹੋਣਗੇ, ਕਿਉਂਕਿ ਜ਼ਿਆਦਾ ਇਲਾਕਾ ਫਤਿਹ ਕਰਨਾ ਉਹਨਾਂ ਦੀ ਜਿਹੜੀ ਡਿਜ਼ਾਇਰ ਹੈ ਉਹ ਉਹਨਾਂ ਨੂੰ ਡਰਾਈਵ ਕਰੇਗੀ ਫਰਦਰ ਐਗਰੈਸ਼ਨਸ ਵੱਲ, ਹਮਲਿਆਂ ਵੱਲ, ਔਰ ਉੱਥੇ ਪੀਸ ਨਹੀਂ ਹੋਏਗੀ। ਫਿਰ ਉਹਨੇ ਵਪਾਰੀਆਂ ਦੀ ਗੱਲ ਕੀਤੀ ਕਿ ਵੀ ਜੇ ਤਜ਼ਾਰਤ ਵਾਲੇ ਲੋਕ ਜਿਹੜੇ ਨੇ ਵਪਾਰੀ ਉਹਨਾਂ ਦੇ ਕੋਲ ਪਾਵਰ ਆਏ ਫਿਰ ਕੀ ਹੋਏਗਾ। ਉਹਨਾਂ ਨੇ ਕਿਹਾ ਜੀ ਵੀ ਉਹ ਬੜੀ ਪ੍ਰੋਸਪਰਸ ਹੋਏਗੀ ਸਟੇਟ, ਕਿਉਂਕਿ ਵਪਾਰੀਆਂ ਨੂੰ ਪਤਾ ਹੈ ਕਿੱਥੋਂ ਕੀ ਕੱਢਣਾ ਹੈ ਤੇ ਕੀ ਲਾਣਾ ਹੈ, ਔਰ ਉਹ ਗੁਆਂਢ ਦੇ ਨਾਲ ਵੀ ਪੀਸ ਮੇਨਟੇਨ ਕਰੇਗੀ। ਪਰ ਉਸ ਸਟੇਟ ਦੇ ਵਿੱਚ ਇਖਲਾਕ ਨਹੀਂ ਹੋਏਗਾ, ਮੋਰਲ, ਈਵਨ ਦਾ ਮੋਰੈਲਿਟੀ ਵਿਲ ਬੀ ਟ੍ਰੇਡਡ ਇਨ, ਜਿਹੜੇ ਅਖਲਾਕੀ ਵੈਲਿਊਜ਼ ਨੇ ਉਹਨਾਂ ਦਾ ਵੀ ਉਹਨਾਂ ਦੀ ਵੀ ਤਜ਼ਾਰਤ ਹੋਏਗੀ। ਔਰ ਇਵੈਂਚੁਅਲੀ ਉਹਨੇ ਫਿਲਾਸਫਰ ਕਿੰਗ ਦਾ ਕਾਨਸੈਪਟ ਦਿੱਤਾ ਕਿ 올ਡ ਏਜ ਜਿਹਦੇ 'ਚ ਕਿ ਸਿਆਣਪ ਵੀ ਹੋਏ
और ਜਿਹੜੇ ਫਿਲਾਸਫਰ ਨੇ, ਜਿਹੜੇ ਸੋਚਵਾਨ ਨੇ, ਜਿਹੜੇ ਉਸ ਗਰੀਡ ਦੀ ਡਿਜ਼ਾਇਰਸ ਦੀ ਉਮਰ ਚੋਂ ਵੀ ਨਿਕਲ ਚੁੱਕੇ ਨੇ, ਇੰਪਾਰਸ਼ਲ ਨੇ, ਜੇ ਉਹ ਹਾਕਮ ਹੋਣਗੇ ਤੇ ਫਿਰ ਅਮਨ ਵੀ ਹੋਏਗਾ, ਪ੍ਰੋਸਪੈਰਿਟੀ ਵੀ ਹੋਏਗੀ ਔਰ ਸਟੇਟ ਦੇ ਵਿੱਚ ਇਖਲਾਕੀ ਕਦਰਾਂ ਕੀਮਤਾਂ ਵੀ ਹੋਣਗੀਆਂ। ਸੋ ਬਹੁਤ ਵਾਰ ਜਦੋਂ ਅਸੀਂ ਸਿੱਖੀ ਦੇ ਕਾਨਸੈਪਟ 'ਚ ਸ਼ਾਹ ਫਕੀਰ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ, ਜਾਂ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਨੰਦ ਲਾਲ ਗੋਇਆ ਗਜ਼ਨੀ ਤੋਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤਾਂ ਮੈਂ ਦੇਖਦਾ ਹਾਂ ਕਿ ਵੀ ਜੇ ਸਿੱਖੀ ਵੈਲਿਊਜ਼ ਤੇ ਬੇਸ ਜਿਸ ਮੁਲਕ ਦੀ ਗੱਲ ਅਸੀਂ ਖਾਲਿਸਤਾਨ ਦੀ ਕਰਦੇ ਹਾਂ, ਜਿਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ, ਕੋਈ ਧੱਕਾ ਕਿਸੇ ਤੇ ਨਹੀਂ ਹੈ, ਲੇਕਿਨ ਉਹ ਵੈਲਿਊਜ਼ ਜਿੱਥੇ ਕਿ ਸੁਸਾਇਟੀ ਦੇ ਵਿੱਚ ਉਹ ਆਈਡੀਅਲਸ ਜਿਹੜੇ ਨੇ ਉਹ ਇਵੋਲਵ ਹੋਣ ਓਵਰ ਏ ਪੀਰੀਅਡ ਆਫ ਟਾਈਮ। ਹਾਲਾਂਕਿ ਕੋਈ ਮੈਜਿਕ ਵੈਂਡ ਤਾਂ ਨਹੀਂ ਹੁੰਦੀ, ਜਾਦੂ ਦੀ ਛੜੀ ਤਾਂ ਨਹੀਂ ਹੁੰਦੀ, ਲੇਕਿਨ ਤੁਸੀਂ ਕਿਉਂਕਿ ਉਸ ਸਾਰੇ ਦਾ ਐਂਡ ਹੀ ਡਾਇਲੌਗ ਦੇ ਵਿੱਚ ਉਹਨੂੰ ਕਹਿੰਦਾ ਹੈ ਕਿ ਇਜ਼ ਇਟ ਪੋਸੀਬਲ ਕਿ ਇਵੇਂ ਦਾ ਕਦੇ ਹੋਏ, ਸਾਰੇ ਲੋਕ ਫਿਲਾਸਫਰ ਕਿੰਗ ਹੋ ਜਾਣ ਜਾਂ ਸਾਰੇ। ਉਹਨਾਂ ਨੇ ਕਿਹਾ ਕਿ ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਕਿ ਮੁਸ਼ਕਲ ਤਾਂ ਹੈ ਕਿਉਂਕਿ ਇਹ ਇਸ ਪਾਸੇ ਵੱਲ ਆਣਾ, ਲੇਕਿਨ ਇਹ ਅਸੰਭਵ ਨਹੀਂ ਹੈ, ਨਾਮੁਮਕਿਨ ਨਹੀਂ ਹੈ ਕਿ ਵੀ ਇਹ ਨਾਮੁਮਕਿਨ, ਇਹ ਮੁਮਕਿਨ ਹੈ। ਹੁਣ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਗੁਲਾਮੀ ਤੋਂ ਛੁਟਕਾਰਾ, ਜ਼ਾਲਮ ਪੰਜੇ ਚੋਂ ਨਿਕਲਣਾ, ਪਰ ਖਾਲਿਸਤਾਨ ਦਾ ਵੀ ਜੇ ਅਸੀਂ ਦੇਖੀਏ ਕਿ ਵੀ ਅਸੀਂ ਕੀ ਬਿਹਤਰ ਦੇ ਪਾਵਾਂਗੇ, ਕੀ ਬਿਹਤਰ ਹੋਏਗਾ ਜਿਹੜਾ ਐਗਜ਼ਿਸਟਿੰਗ ਸਿਸਟਮਸ ਦੇ ਵਿੱਚ ਨਹੀਂ ਹੈ, ਤੇ ਜ਼ਾਹਰ ਹੈ ਕਿ ਮੇਰੇ ਸਾਹਮਣੇ ਇਹ ਬਾਦਸ਼ਾਹ ਦਰਵੇਸ਼ ਦਾ ਕਾਨਸੈਪਟ ਹੈ, ਮੀਰੀ ਪੀਰੀ ਦਾ ਕਾਨਸੈਪਟ ਹੈ, ਜਿੱਥੇ ਕਿ ਤੁਸੀਂ ਔਰ ਗੁਰੂ ਅਰਜਨ ਸਾਹਿਬ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਡਿਫਾਈਨ ਕੀਤਾ ਇੱਕ ਆਈਡੀਅਲ ਸਟੇਟ ਨੂੰ, ਔਰ ਉਹ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੈ ਰੰਜਾਨ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ ਜਿਉ। ਕਿ ਇਹ ਮਿਹਰਬਾਨ ਦਾ ਰੱਬ ਦਾ ਹੁਕਮ ਹੈ, ਰੱਬ ਦੀ ਇਹ ਜਿਹੜੀ ਹੈ ਆਰਡੇਨ ਕੀਤਾ ਹੈ ਰੱਬ ਨੇ ਕਿ ਐਸਾ ਸਿਸਟਮ ਇਸ ਧਰਤੀ ਦੇ ਉੱਤੇ, ਇਸ ਜ਼ਮੀਨ ਦੇ ਉੱਤੇ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਰਿੰਝਾਣਾ ਹੁੰਦਾ ਤੰਗ ਕਰਨਾ, ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹਿਊਮਨ ਰਾਈਟਸ ਨਾ ਖੋਏ, ਕੋਈ ਕਿਸੇ ਦੇ ਉੱਤੇ ਨਾਜਾਇਜ਼ ਧੌਂਸ ਨਾ ਜਮਾਏ, ਕੋਈ ਕਿਸੇ ਨੂੰ ਤੰਗ ਨਾ ਕਰੇ, ਸਭ ਸੁਖਾਲੀ ਉਠਿਆ ਕਿ ਸਾਰੀ ਖਲਕਤ ਸੁਖੀ ਵਸੇ। ਇਹ ਹੁਆ ਹਲੀਮੀ, ਇਹ ਹੈ ਹਲੀਮੀ ਹੰਬਲ ਕਿੰਗਡਮ, ਜਿੱਥੇ ਬਾਦਸ਼ਾਹ ਉਸ ਲੈਵਲ ਦੇ ਉੱਤੇ ਆ ਜਾਂਦਾ ਹੈ, ਜਾਂ ਜਿਹੜੀ ਹਕੂਮਤੀ ਰਜੀਮ ਵਾਲੇ ਲੋਕ ਨੇ, ਹਕੂਮਤੀ ਨਿਜ਼ਾਮ ਹੈ, ਉਹਨਾਂ ਦੇ ਸਾਹਮਣੇ ਇੱਕੋ ਹੀ ਆਸ਼ਾ ਹੁੰਦਾ ਹੈ ਕਿ ਉਹਨਾਂ ਨੇ ਲੋਕਾਂ ਦਾ ਭਲਾ ਕਰਨਾ ਹੈ। ਔਰ ਇਸੇ ਕਰਕੇ ਸਾਡੀ ਦੋ ਵੇਲੇ ਦੀ ਅਰਦਾਸ ਦੇ ਇਹ ਅਲਫਾਜ਼ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ good of all humankind, all vegetation, all animals, ਸਾਰਾ ਕੁਛ ਆਲਾ ਦੁਆਲਾ, ਸਾਰਾ এনवायरमेंट, ਇਹ ਹੈ ਸਰਬੱਤ ਦਾ ਭਲਾ। ਔਰ ਜਿਹੜੀ ਸਟੇਟ ਇਸ ਪਾਸੇ ਵੱਲ ਗਾਮਜ਼ਨ ਹੋਏ ਉਹੀ ਆਈਡੀਅਲ ਸਟੇਟ ਹੋਏਗੀ। ਅਗੇਨ ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ। ਦੂਸਰੇ ਪਾਸੇ ਜਿਹੜਾ ਜਮਹੂਰੀਅਤ ਦਾ ਛੁਣਛੁਣਾ ਵੈਸਟਰਨ ਪਾਵਰਸ ਨੇ, ਡੈਮੋਕ੍ਰੇਸੀ, 1 person 1 vote, ਐਡਲਟ ਵੋਟ ਚੁਣੇ ਗਏ, ਭਾਰਤ ਇਸ ਤੋਂ ਵਧੀਆ ਹੋਰ ਕੀ ਉਦਾਹਰਣ ਹੋ ਸਕਦੀ ਹੈ ਕਿ ਕਿਵੇਂ ਜਮਹੂਰੀਅਤ ਦੇ ਨਾਂ ਥੱਲੇ ਫਾਸ਼ਿਜ਼ਮ, ਡਿਕਟੇਟਰਸ਼ਿਪਸ ਪਨਪਦੀਆਂ, ਕਿਵੇਂ ਜਮਹੂਰੀਅਤ ਦੇ, ਹੁਣ ਮੋਦੀ ਕੋਈ ਫੌਜ ਦੇ ਵਿੱਚ ਇਹਨੇ ਤਾਂ ਕੋਈ ਘੋੜਿਆਂ ਦਾ ਖਰਖਰਾ ਵੀ ਨਹੀਂ ਕੀਤਾ ਹੋਇਆ, ਕਿ ਉੱਥੋਂ ਨਹੀਂ ਆਇਆ ਹੈ, ਕੋਈ ਉੱਥੇ ਚਪੜਾਸੀ ਵੀ ਨਹੀਂ ਸੀ, ਚਲੋ ਅੰਨਾ ਹਜ਼ਾਰੇ ਲੱਭ ਕੇ ਲਿਆਂਦੇ ਆ, ਉਹ ਤਾਂ ਡਰਾਈਵਰ ਸੀ ਜੀਪ ਦਾ ਫੌਜ ਦੀ, ਹਾਲਾਂ ਉਹਨੂੰ ਗਾਂਧੀ ਬਣਾ ਦਿੱਤਾ, ਲੇਕਿਨ ਵੋਟਾਂ ਨਾਲ ਆਇਆ। ਔਰ ਵੋਟਾਂ ਕਿਵੇਂ ਲਈਆਂ? ਲੋਕਾਂ ਦਾ ਕਤਲੇਆਮ, ਮੁਸਲਮਾਨਾਂ ਦਾ ਕਤਲੇਆਮ ਕਰਕੇ। ਉਹੀ 2002 ਦਾ ਗੁਜਰਾਤ ਦਾ ਹਜ਼ਾਰਾਂ ਮੁਸਲਮਾਨਾਂ ਦਾ ਮੈਸੈਕਰ, ਜਿੱਥੇ ਉਹ ਲੋਹ ਪੁਰਸ਼ ਬਣਿਆ ਤੇ ਫਿਰ ਲੋਹ ਪੁਰਸ਼ ਤੋਂ ਬਣ ਕੇ ਹਿਰਦੇ ਸਮਰਾਟ ਉਹਨੂੰ ਬਣਾ ਕੇ ਦਿੱਲੀ ਦੇ ਤਖਤ ਦੇ ਉੱਤੇ ਬਿਠਾ ਦਿੱਤਾ। ਔਰ ਉਹਨੇ ਅੱਗੋਂ ਉਹੀ ਆਪਣੀ ਕਾਤਲ ਜੋੜੀ ਅਮਿਤ ਸ਼ਾਹ ਮੋਦੀ ਦੀ, ਉਹਨਾਂ ਨੇ ਅੱਗੋਂ ਕੀ ਕੀਤਾ। ਔਰ ਇਸ ਸਾਰੇ ਚ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ, ਹਾਲਾਂ ਭਾਰਤ ਦੇ ਜੇ ਪਿਛਲੇ ਹਾਕਮਾਂ ਦਾ ਵੀ ਦੇਖੀਏ, ਇੰਦਰਾ ਗਾਂਧੀ ਨੇ ਵੀ ਜੇ ਦਰਬਾਰ ਸਾਹਿਬ ਤੇ
ਫੌਜਾਂ ਚਾੜੀਆਂ, ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਡੈਮੋਕ੍ਰੈਟਿਕਲੀ ਇਲੈਕਟਿਡ ਸੀ ਉਹਨੇ ਕੋਈ, ਉਹ ਵੀ ਕੋਈ ਫੌਜ ਦੀ ਕੋਈ ਸੂਬੇਦਾਰ ਨਹੀਂ ਤਾਂ ਨਹੀਂ ਸੀ ਜੀ, ਲੇਕਿਨ ਡੈਮੋਕ੍ਰੇਸੀ ਔਰ ਕਿਵੇਂ ਮੀਡੀਆ ਵੀ ਨਾਲ ਲੱਗਾ, ਜੁਡੀਸ਼ਰੀ ਨੇ ਵੀ ਜਸਟਿਸ ਤਾਂ ਕੀ ਦੇਣਾ ਸੀ, ਉਹਨਾਂ ਨੇ ਬੱਲੇ ਬੱਲੇ ਕੀਤੀ ਔਰ ਦੁਰਗਾ ਮਾਤਾ ਬਣਾ ਦਿੱਤਾ, ਰੀਇਨਕਾਰਨੇਸ਼ਨ। ਇਹ ਹੈ ਜਦੋਂ ਤੁਸੀਂ ਜਮਹੂਰੀਅਤ ਦੇ ਨਾਂ ਥੱਲੇ ਜੋ ਕੁਝ ਕਰਦੇ ਹੋ ਉਹਦੀ ਕਿਵੇਂ ਸੈਂਕਟਿਟੀ ਵੀ ਤੁਸੀਂ ਕਰਵਾ ਲੈਂਦੇ ਹੋ। ਲੇਕਿਨ ਗੱਲ ਅਲਟੀਮੇਟਲੀ ਇਹੀ ਹੁੰਦੀ ਹੈ ਕਿ ਜਦੋਂ ਤੱਕ ਤੇ ਇਹ ਦੂਜੇ ਪਾਸੇ ਸੀ ਜੀ, ਔਰ ਸਾਡੀ ਪੰਜਾਬੀ ਦਾ ਇੱਕ ਬੜੀ ਰਿਚ ਐਕਸਪ੍ਰੈਸ਼ਨ ਹੈ ਕਿ ਆਪਣੇ ਘਰ ਲੱਗੀ ਅੱਗ ਹੀ ਅੱਗ ਹੁੰਦੀ ਹੈ, ਦੂਸਰੇ ਦੇ ਘਰ ਲੱਗੀ ਤਾਂ ਬਸੰਤਰ ਹੁੰਦੀ ਹੈ। ਹੁਣ ਪੰਜਾਬੀ ਜਾਂ ਉਸ ਡਾਇਲੈਕਟ ਦੇ ਵਿੱਚ ਬਸੰਤਰ ਲਫ਼ਜ਼ ਜਿਹੜਾ ਬਸੰਤ ਤੋਂ ਆਇਆ, ਜ਼ਾਹਰ ਹੈ ਅੱਗ ਜਦੋਂ ਲੱਗਦੀ ਹੈ ਤੇ ਉਹ ਪੀਲਾ ਹੁੰਦੀ ਹੈ, ਜਿਵੇਂ ਬਸੰਤ ਦੇ ਵਿੱਚ ਸਰਸੋਂ ਜਾਂ ਦੂਸਰਾ ਹੁੰਦਾ। ਉਹਨੂੰ ਕਿਹਾ ਵੀ ਜਦੋਂ ਤਾਂ ਤੁਸੀਂ ਕਿਸੇ ਦੇ ਅੱਗ ਲੱਗੀ ਦੇਖਦੇ ਹੋ, ਜਿਹੜਾ ਤੁਹਾਡਾ ਦੁਸ਼ਮਣ ਹੈ ਜਾਂ ਗੈਰ ਹੈ ਜਾਂ ਅਕਲੀਅਤ ਹੈ, ਜੇ ਭਾਰਤ ਦੇ ਕੰਟੈਕਸਟ ਕਹਿਣਾ ਹੋਵੇ ਤਾਂ ਤੁਸੀਂ ਕਹਿੰਦੇ ਹੋ ਵਾਹ ਕਿਆ ਬਸੰਤੀ ਰੰਗ ਹੈ, ਕਿਆ ਬਸੰਤਰ ਹੈ। ਪਰ ਜਦੋਂ ਤੁਹਾਡੇ ਆਪਣੇ ਲੱਗਦੀ ਹੈ ਉਦੋਂ ਤੁਹਾਨੂੰ ਰਿਅਲਾਈਜ਼ ਹੁੰਦਾ ਹੈ ਕਿ ਉਹ ਬਸੰਤੀ ਨਹੀਂ ਹੈ, ਉਹ ਸਪਰਿੰਗ ਨਹੀਂ ਹੈ, ਉਹ ਉਜਾੜ ਹੈ, ਉਹ ਅੱਗ ਹੈ ਜਿਹਦੇ ਚ ਹੁਣ ਤੁਸੀਂ ਸੜ ਰਹੇ ਹੋ। ਸੋ ਜਦੋਂ ਤੱਕ ਤਾਂ ਇਸ ਡੈਮੋਕ੍ਰੇਸੀ ਦੇ ਨਾਂ ਥੱਲੇ ਸਿੱਖਾਂ ਨੂੰ ਕੁਚਲਿਆ, ਮੁਸਲਮਾਨਾਂ ਨੂੰ ਗੁਜਰਾਤ ਦੇ ਵਿੱਚ, ਔਰ ਫਿਰ ਅਸੀਂ ਦੇਖਿਆ ਵੀ ਕਿਵੇਂ ਇਹਨਾਂ ਡਿਕਟੇਟਰਸ ਨੇ ਸੀਏ ਔਰ ਦੂਸਰੇ ਕਾਨੂੰਨ ਪਾਸ ਕੀਤੇ, ਕਿਵੇਂ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ। ਪਰ ਹੁਣ ਜਿਸ ਗੁੰਡੇ ਨੂੰ ਗੁੰਡਾਗਰਦੀ ਕਰਨ ਦੀ ਆਦਤ ਪੈ ਜਾਂਦੀ ਹੈ, ਦੂਸਰਿਆਂ ਨਾਲ ਕਰਕੇ ਤਾਂ ਉਹਨਾਂ ਨੂੰ ਸਵਾ ਦਿੱਤਾ ਜਾਂ ਚੁੱਪ ਕਰਾ ਦਿੱਤਾ, ਫਿਰ ਉਹ ਘਰਦਿਆਂ ਵੱਲ ਆਉਂਦਾ ਹੈ। ਔਰ ਹੁਣ ਜਿਵੇਂ ਤਕਲੀਫ ਹੋ ਰਹੀ ਹੈ, ਆਮ ਲੋਕ ਤਾਂ ਉਹ ਤਾਂ ਡੰਪ ਡਰਿਵਨ ਕੈਟਲ ਨੇ, ਜਿਵੇਂ ਉਹ ਆਜੜੀ ਜਿਹੜਾ ਉਹ ਲੈ ਕੇ ਸੋਟੀ ਵਿਸਲ ਮਾਰਦਾ, ਸਾਰੇ ਜਿਹੜੀਆਂ ਭੇਡਾਂ ਨੇ ਉਹ ਚੁੱਪਚਾਪ ਫੋਲੋ ਕਰਦੀਆਂ ਨੇ ਇੱਕ ਨੂੰ। ਲੇਕਿਨ ਜਿਹੜੇ ਅਜੇ ਵੀ ਥੋੜੇ ਬਹੁਤ ਜਿਨ੍ਹਾਂ ਦੇ ਵਿੱਚ ਉੱਥੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਇਹ ਸਾਡਾ ਸਿਸਟਮ ਅਸੀਂ ਕੀ ਚਾਹੁੰਦੇ ਸੀ, ਅਸੀਂ ਕਹਿਣ ਨੂੰ ਇਹਨੂੰ ਇੱਕ ਸੈਕੂਲਰ ਡੈਮੋਕ੍ਰੇਸੀ ਬਣਾਇਆ, ਕਨਸਟੀਟਿਊਸ਼ਨ ਬਣਾਇਆ, ਇਹਨੂੰ ਅਸੀਂ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਕਹਿ ਕੇ ਦੁਨੀਆ 'ਚ ਸੌਦਾ ਵੀ ਵੇਚਿਆ, ਤੇ ਹਾਲ ਸਾਡਾ ਕੀ ਹੋ ਗਿਆ। ਹੁਣ ਜ਼ਾਹਰ ਹੈ ਇੱਕ ਬਿਊਟੀ ਜ਼ਰੂਰ ਹੈ ਡੈਮੋਕ੍ਰੇਸੀਜ਼ ਦੀ ਕਿ ਵੀ ਖਾਸ ਤੌਰ ਤੇ ਜੇ ਅਸੀਂ ਅਮਰੀਕਨ ਕੰਟੈਕਸਟ ਕਰੀਏ ਗੱਲ, ਕਿਸੇ ਹੱਦ ਤੱਕ ਯੂਰਪ 'ਚ ਵੀ, ਕਿ ਜਦੋਂ ਕੋਈ ਇੱਕ ਬ੍ਰਾਂਚ ਜਾਂ ਇੱਕ ਬੜੇ ਸਿਖਰ ਤੇ ਆ ਕੇ ਨੈਗੇਟਿਵਿਟੀ ਵੀ ਕਰਦਾ ਹੈ, ਉਹਨੂੰ ਚੈੱਕ ਕਰਨ ਦੇ ਲਈ ਮੀਡੀਆ, ਹੁਣ ਟਰੰਪ ਨੇ ਭਾਵੇਂ ਕਿਵੇਂ ਮੀਡੀਆ ਨੂੰ ਵਿਦ ਡਿਸਡੇਨ ਰੱਖਿਆ, ਉਹਨਾਂ ਦੀ ਇਨਸਲਟ ਕੀਤੀ, CNN ਵਰਗਿਆਂ ਨੂੰ ਬਾਹਰ ਕੱਢ ਦਿੱਤਾ, ਦੂਜਾ ਕੀਤਾ, ਲੇਕਿਨ ਇਹਦੇ ਬਾਵਜੂਦ ਮੀਡੀਆ ਨੇ ਜਿਵੇਂ ਹਰ ਪੋਲ ਖੋਲਿਆ, ਉਹ ਕੋਵਿਡ-19 ਦੇ ਹਵਾਲੇ ਨਾਲ ਹੋਏ ਜਾਂ ਅੱਜ ਵੀ ਹੋਏ, ਉਹਨਾਂ ਨੇ ਇਹ ਬਿਊਟੀ ਹੈ ਇਸ ਸਿਸਟਮ ਦੀ ਕਿ ਘੱਟੋ ਘੱਟ ਫਿਰ ਅਸੀਂ ਜੁਡੀਸ਼ਰੀ ਥੱਲੇ ਦੇਖਦੇ ਹਾਂ ਕਿ ਜੇ ਅਮਰੀਕਾ 'ਚ ਅਗੇਂਸਟ ਇਮੀਗ੍ਰੈਂਟਸ ਜਾਂ ਜਿਹਨਾਂ ਨੂੰ ਇਲੀਗਲ ਕਹਿ ਕੇ ਔਰ ਜਿਹੜੇ ਆਰਡਰ ਮੁਸਲਮਾਨ ਦੇਸ਼ਾਂ ਤੋਂ ਆਉਣ ਤੇ ਪਾਬੰਦੀਆਂ, ਉਹਨਾਂ ਨੂੰ ਜੁਡੀਸ਼ਰੀ ਨੇ ਤੋੜਿਆ ਕਿ ਅਨਕਨਸਟੀਟਿਊਸ਼ਨਲ ਹੈ। ਪਰ ਅੱਜ ਭਾਰਤ ਦੇ ਵਿੱਚ ਕੀ ਹੈ, ਮੈਂ ਜਦੋਂ ਇਹ ਦੇਖਦਾ, ਜੇ ਜੁਡੀਸ਼ਰੀ ਤੋਂ ਅਸੀਂ ਗੱਲ ਕਰੀਏ, ਮੀਡੀਆ ਦੀ ਗੱਲ ਤਾਂ ਅਸੀਂ ਕਰ ਲਈ ਕਿ ਭਾਈ ਕੱਲਾ ਇਹੀ ਨਹੀਂ ਵੀ ਉਹੀ ਗੋਦੀ ਮੀਡੀਆ ਹੈ ਜਾਂ ਅਦਰਵਾਈਜ਼ ਹੈ। ਫੇਸਬੁੱਕ ਨੇ ਕਿਸ ਹੱਦ ਤੱਕ ਜਾ ਕੇ ਕੰਪਰੋਮਾਈਜ਼ ਕੀਤਾ, ਇਹਦਾ ਬਹੁਤ ਹੁਣ ਰੌਲਾ ਪਿਆ ਹੋਇਆ ਕਿ ਵੀ ਕਿਸ ਹੱਦ ਤੱਕ ਇਹ ਪੈਸੇ ਦੇ ਵਪਾਰੀ ਮਾਰਕ ਜ਼ਰਕਸਬਰਗ, ਜਿਹਨੂੰ ਆ ਕੇ ਮੋਦੀ ਜੱਫੀ ਪਾਉਂਦਾ ਜਿਵੇਂ ਰਿਚ ਚੰਬੜ ਗਿਆ ਹੁੰਦਾ ਕਿਸੇ ਨੂੰ, ਔਰ ਉਹਨੇ ਕਿਵੇਂ ਇਸ ਸਾਰੇ ਨੂੰ ਉੱਥੇ ਜਿੰਨੀ, ਔਰ ਇਹ ਜੇ ਕੋਈ ਇਹਨਾਂ 'ਚ ਸੱਚਮੁੱਚ ਔਰ ਖਾਸ ਤੌਰ ਤੇ ਸਾਡੇ ਮੁਸਲਮਾਨ ਭੈਣ ਭਰਾ ਇਸਲਾਮਿਕ ਮੁਲਕ, ਇਹ ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲਿਜਾਣ ਵਾਲਾ ਕੇਸ ਹੈ ਕਿ ਵੀ ਜਿਹੜੇ ਹਜ਼ਾਰਾਂ ਮਰੇ, ਜਿਹੜੇ ਸੈਂਕੜਿਆਂ ਦਿੱਲੀ ਰਾਇਟਸ ਦੇ ਥੱਲੇ ਮਾਰੇ ਗਏ, ਉਹਦੇ ਲਈ ਫੇਸਬੁੱਕ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਜਿਹੜੇ ਹੇਟ ਕੈਂਪੇਨ, ਔਰ ਤਿੰਨੋਂ ਹੀ ਕਪਲ ਮਿਸ਼ਰਾ ਵੀ ਤੇਲੰਗਾਨਾ ਦਾ MLA ਵੀ, ਉਹਨਾਂ ਦੀਆਂ ਟਵੀਟਸ ਵੀ ਰਹਿਣ ਦਿੱਤੀਆਂ, ਉਹਨਾਂ ਦੇ ਪ੍ਰਚਾਰ ਵੀ ਰਹਿਣ ਦਿੱਤੇ। ਔਰ ਅੱਜ ਜਿਹੜੀ ਇਸ ਵਿਸ਼ੇ ਦੇ ਉੱਤੇ ਇੱਕ ਮੰਗ ਇਹਨਾਂ ਦੀ ਇੱਕ ਕੋਲੀਸ਼ਨ ਹੈ, ਕੋਲੀਸ਼ਨ ਟੂ ਸਟਾਪ ਜੈਨੋਸਾਈਡ, ਔਰ ਮੈਂ ਦੇਖ ਰਿਹਾ ਕਿ ਵੀ ਇਹ ਕਾਫੀ ਐਕਟਿਵਲੀ ਇਹਨਾਂ ਨੇ ਇਸ ਕੇਸ ਨੂੰ ਚੁੱਕਿਆ। ਇਸ ਦੇ ਵਿੱਚ ਕਾਫੀ ਆਰਗੇਨਾਈਜੇਸ਼ਨਸ ਨੇ ਬੜੀਆਂ, ਕੋਲੀਸ਼ਨ ਟੂ ਸਟਾਪ ਜੈਨੋਸਾਈਡ ਆਰਗੇਨਾਈਜੇਸ਼ਨ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਹੈ, ਮੁਸਲਿਮ ਪਬਲਿਕ ਅਫੇਅਰਸ ਕੌਂਸਲ ਹੈ, ਕੋਲੀਸ਼ਨ ਅਗੇਂਸਟ ਫਾਸ਼ਿਜ਼ਮ ਇਨ ਇੰਡੀਆ ਬੋਸਟਨ, ਆਰਗੇਨਾਈਜੇਸ਼ਨ ਫॉर ਮਾਈਨॉरिटीज ਇਨ ਇੰਡੀਆ, ਸਾਊਥ ਏਸ਼ੀਆ ਸੋਲੀਡੈਰਿਟੀ ਇਨੀਸ਼ੀਏਟਿਵ ਹੈ। ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਅੱਜ ਮੰਗ ਕੀਤੀ ਹੈ ਕਿ ਫੇਸਬੁੱਕ ਸਕੈਂਡਲ should be probed by US Congress
say human rights organizations, और Facebook should fire India policy chief Ankhi Das for her demonstrated role in amplifying hate and bigotry that leads to mass violence। ਉਹਨਾਂ ਦੀ ਪ੍ਰੈਸ ਰਿਲੀਜ਼ ਹੈ। ਇਮੀਡੀਏਟਲੀ ਉਹਨਾਂ ਨੇ ਮੰਗ ਕੀਤੀ ਹੈ ਵੀ ਇਹਨੂੰ ਅਣਖੀ ਦਾਸ ਨੂੰ ਡਿਸਮਿਸ ਕਰੋ। ਦੂਸਰਾ ਉਹਨਾਂ ਨੇ ਕਿਹਾ ਵੀ ਇਹ ਇੰਡੀਆ ਤੇ ਅਸੀਂ ਡਿਪੈਂਡ, US ਕਾਂਗਰਸ ਇਨਵੈਸਟੀਗੇਟ ਕਰੇ ਕਿ ਬਈ ਇਹ ਕੀ ਫੇਸਬੁੱਕ ਨੇ ਰੋਲ ਪਲੇ ਕੀਤਾ ਹੈ ਜਿਹਦੇ ਥੱਲੇ ਉੱਥੇ ਸਾਰਾ ਹੋਇਆ। ਬੜੀ ਡੀਟੇਲਡ ਔਰ ਬੜੀ ਅੱਛੀ ਪ੍ਰੈਜੈਂਟੇਸ਼ਨ ਹੈ। ਪਰ ਮੈਂ ਸਮਝਦਾ ਵੀ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਫੇਸਬੁੱਕ ਨੂੰ, ਇੰਡੀਅਨ ਗਵਰਨਮੈਂਟ ਨੂੰ ਸੂ ਕੀਤਾ ਜਾਏ, ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੋਏਗਾ। ਪਰ ਜਿਹੜੇ ਜੁਡੀਸ਼ਰੀ ਦਾ ਇਸ ਸਾਰੇ ਪੀਰੀਅਡ 'ਚ ਕੀ ਰੋਲ ਹੈ, ਅਸੀਂ ਦੇਖਦੇ ਹਾਂ ਆਰਟੀਕਲ 370 ਐਬਰੋਗੇਟ ਕੀਤੇ ਆ, 1 ਸਾਲ ਹੋ ਗਿਆ, ਹੰਡਰਡਸ ਆਫ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ 'ਚ ਗਈਆਂ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ। ਇੰਟਰਨੈਟ ਤੋਂ ਲੈ ਕੇ ਦੂਸਰਾ ਬੰਦ ਹੈ, ਜਿਹਦੇ 'ਚ ਸੁਪਰੀਮ ਕੋਰਟ ਨੇ ਜੇ ਮਾੜੀ ਮੋਟੀ ਗੱਲ ਵੀ ਕੀਤੀ ਹੋ ਜੀ 2 ਜੀ 4 ਜੀ 1 ਸਾਲ ਇਸ ਨੂੰ ਵੀ ਲੱਗਾ ਹੈ, ਪਰ ਉਹਨੂੰ ਕੋਈ ਮੋਨੀਟਰ ਨਹੀਂ ਕੀਤਾ। ਬਾਬਰੀ ਮਸਜਿਦ ਦੇ ਮੁੱਦੇ ਤੇ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਨੇ ਕਿਵੇਂ ਧੱਜੀਆਂ ਉਡਾਈਆਂ, ਜਿਹੜਾ ਪ੍ਰੀਵੀਅਸ ਹਾਈ ਕੋਰਟ ਸੀ ਇਲਾਹਾਬਾਦ ਹਾਈ ਕੋਰਟ, ਉਹਦੇ ਫੈਸਲੇ ਦੀਆਂ ਵੀ। ਹੁਣ ਪ੍ਰਾਈਮ ਮਿਨਿਸਟਰ ਨੇ ਇਸ ਕੋਵਿਡ-19 ਦੇ ਥੱਲੇ ਬਜਾਏ ਕਿ ਜਿਹੜਾ ਉਹਨਾਂ ਦਾ ਆਫੀਸ਼ੀਅਲ ਫੰਡ ਹੁੰਦਾ ਉਸ ਦੀ ਬਜਾਏ ਆਪਣਾ ਜਿਹੜਾ PM ਕੇਅਰਸ ਫੰਡ ਸ਼ੁਰੂ ਕਰ ਲਿਆ, ਜਿਹੜਾ ਨਾ ਕੈਗ ਇਹਨਾਂ ਦੇ ਅਕਾਊਂਟੇਬਿਲਿਟੀ ਬਿਊਰੋ ਨੂੰ ਜਵਾਬਦੇਹ ਹੈ ਨਾ ਕਿਸੇ ਹੋਰ ਨੂੰ ਹੈ। ਇਸ ਦੇ ਉੱਤੇ ਪਬਲਿਕ ਇੰਟਰਸਟ ਲਿਟੀਗੇਸ਼ਨ ਹੋਈ ਕਿ ਵੀ ਜੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਜਾਏ ਕਿ ਉਹ ਇਹ ਜਿੰਨਾ ਪੈਸਾ ਇਹਦੇ ਚ ਆਇਆ, ਜਿਹਦੇ ਚ ਬਿਲੀਅਨਸ ਆਫ ਰੁਪੀਜ਼ ਆਏ ਨੇ, ਕਿ ਵੀ ਉਹਨਾਂ ਨੂੰ ਜਿਹੜਾ ਉਹ ਦੂਸਰੇ ਵਿੱਚ ਟ੍ਰਾਂਸਫਰ ਕਰੇ। NDRF ਜਿਹੜਾ ਇਹਨਾਂ ਦਾ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਹੈ, ਪਰ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਇਹ ਆਰਡਰ ਨਹੀਂ ਕਰ ਸਕਦੇ। ਹੁਣ ਇਸ ਸਾਰੇ ਬੈਕਡ੍ਰੌਪ ਦੇ ਵਿੱਚ ਇੱਕ ਪ੍ਰਸ਼ਾਂਤ ਭੂਸ਼ਣ ਜਿਹੜਾ ਬੜਾ ਪ੍ਰੋਮੀਨੈਂਟ ਆਵਾਜ਼ ਹੈ ਜੁਡੀਸ਼ਰੀ 'ਚ ਵੀ, ਰਿਟਾਇਰਡ ਹੈ ਬੇਸ਼ੱਕ, ਲੇਕਿਨ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਕਰਦਾ ਹੈ, ਟਵੀਟ ਵੀ ਕਰਦਾ ਹੈ। ਉਹਨੇ 2 ਟਵੀਟਸ ਕੁਛ ਅਰਸਾ ਪਹਿਲਾਂ ਕੀਤੀਆਂ, ਜਿਹਦੇ 'ਚ ਉਹਨੇ ਇਹ ਗੱਲ ਕਹੀ ਸੀ ਕਿ ਵੀ ਜਿਹੜਾ ਸੁਪਰੀਮ ਕੋਰਟ ਹੈ ਇਸ ਦੇ ਅੱਧਿਓਂ ਜ਼ਿਆਦਾ ਜੱਜ ਜਿਹੜੇ ਨੇ ਉਹ ਕਰਪਟ ਨੇ, ਇਹ ਵੀ ਉਹਨੇ ਕਿਹਾ ਸੀ। ਔਰ ਫਿਰ ਨਾਲ ਦੀ ਨਾਲ ਉਹਨੇ ਕਿਹਾ ਸੀ ਕਿ ਵੀ ਇਹ ਸਾਰਾ ਜਿਹੜਾ ਜੋ ਸੁਪਰੀਮ ਕੋਰਟ 'ਚੋਂ ਲੋਕਾਂ ਦਾ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ, ਇਹ ਕਸ਼ਮੀਰ ਮੁੱਦੇ ਤੇ ਦੂਸਰਾ ਨਹੀਂ ਕਰ ਰਿਹਾ। ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਜਿਨ੍ਹਾਂ ਨੂੰ ਅਦਰਵਾਈਜ਼ ਕਦੇ ਨਜ਼ਰ ਨਹੀਂ ਆਇਆ ਕਿ ਸੂ ਮੋਟੋ ਨੋਟਿਸ ਲੈਣਾ ਹੈ, ਉਹ ਸਾਡੇ ਵੀਰ ਸਰ ਗੁਰਚਰਨ ਸਿੰਘ ਬੱਬਰ ਜਿਹੜੇ 3 ਅਖਬਾਰਾਂ ਵੀ ਕੱਢਦੇ ਨੇ ਦਿੱਲੀ ਤੋਂ, TV 84 ਤੇ ਹੁੰਦੇ ਨੇ, ਉਹਨਾਂ ਨੇ ਵੀ ਇੱਕ ਆਪਣੀ 7-8 ਮਿੰਟ ਦੀ ਰਿਕਾਰਡ ਕਰਵਾਈ ਹੈ ਆਪਣੀ ਟਿੱਪਣੀ ਇਸ ਦੇ ਉੱਤੇ। ਉਹਨਾਂ ਨੇ ਕਿਹਾ ਜੀ 31 ਅਕਤੂਬਰ ਤੋਂ 3 ਨਵੰਬਰ 4 ਤੱਕ ਦਿੱਲੀ ਦੇ ਵਿੱਚ 5000 ਤੋਂ ਜ਼ਿਆਦਾ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ। ਸੁਪਰੀਮ ਕੋਰਟ ਬੰਦ ਰਿਹਾ, ਅਗਲੇ ਦਿਨ ਵੀ ਆਏ, 36 ਸਾਲ ਹੋ ਗਏ ਨੇ, ਕਿਸੇ ਨੇ ਸੂ ਮੋਟੋ ਨੋਟਿਸ ਦਾ ਲੈਣ ਦੀ ਦੂਰ ਦੀ ਗੱਲ, ਉਸ ਨੂੰ ਕਿਵੇਂ ਇਹਨਾਂ ਨੇ ਜਸਟੀਫਾਈ ਕੀਤਾ। ਘਰ ਬੈਠੇ ਉਹ ਦੇਖਦੇ ਰਹੇ ਕਿ TV ਤੇ ਚੱਲ ਰਿਹਾ ਦੂਰਦਰਸ਼ਨ ਤੇ ਖੂਨ ਕਾ ਬਦਲਾ ਖੂਨ, ਅਮਿਤਾਭ ਬੱਚਨ ਨਾਰੇ ਲਵਾ ਰਿਹਾ। ਉਦੋਂ ਜੁਡੀਸ਼ਰੀ ਕਿੱਥੇ ਸੀ? ਉਹਨਾਂ ਨੇ ਕਿਹਾ ਜੀ ਹੁਣ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲੈਂਦੇ ਆ ਜਿਹੜਾ ਕਾਰਵਾਈ, ਔਰ ਜਿਹੜੀ ਲਾਸਟ ਕਾਰਵਾਈ ਹੋਈ ਆ ਉਹਨਾਂ ਨੇ ਆਲਰੇਡੀ ਉਹਨੂੰ ਗਿਲਟੀ ਡਿਕਲੇਅਰ ਕਰ ਦਿੱਤਾ ਹੈ ਕਿ ਬਈ ਇਹਦੀ ਸੁਣਵਾਈ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਸਾਡਾ ਤਾਂ ਫੇਥ ਉਦੋਂ ਦਾ ਹੀ ਉੱਡ ਗਿਆ ਹੋਇਆ ਵੀ ਇਹ ਜੁਡੀਸ਼ਰੀ ਕਿੱਥੇ ਰਹੀ। ਇਹਨਾਂ ਨੇ ਨਾ ਸੂ ਮੋਟੋ ਨਜ਼ਰ ਆਇਆ ਨਾ ਦੂਸਰਾ ਆਇਆ। ਗੁਜਰਾਤ ਦੇ ਮੁਸਲਮਾਨਾਂ, ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਵੱਲ ਦੇਖੀਏ, ਕਸ਼ਮੀਰ ਦੇ ਮੁੱਦੇ ਦੀ ਅਸੀਂ ਗੱਲ ਕੀਤੀ ਹੈ। ਹੁਣ ਜੋ ਪ੍ਰਸ਼ਾਂਤ ਭੂਸ਼ਣ ਰਾਹੀਂ ਸੁਪਰੀਮ ਕੋਰਟ ਉਸ ਆਵਾਜ਼ ਨੂੰ ਵੀ ਬੰਦ ਕਰ ਦੇਣਾ ਚਾਹੁੰਦਾ ਹੈ, ਕਿਉਂਕਿ ਇਹ ਫਾਸ਼ਿਸਟ ਮੋਦੀ ਅਮਿਤ ਸ਼ਾਹ ਦੀ ਲਾਈਨ ਟੋ ਕਰ ਰਹੇ ਨੇ। ਔਰ ਅੱਜ 1500 ਤੋਂ ਜ਼ਿਆਦਾ ਵਕੀਲਾਂ ਨੇ 1500 ਲਾਇਰਸ ਟੂ ਸੁਪਰੀਮ ਕੋਰਟ ਸਟਾਪ ਮਿਸਕੈਰੇਜ ਆਫ ਜਸਟਿਸ ਇਨ ਪ੍ਰਸ਼ਾਂਤ ਭੂਸ਼ਣ ਕੇਸ। ਜਿਹੜੇ ਪ੍ਰੋਮੀਨੈਂਟ ਕੋਈ ਰਿਟਾਇਰਡ ਜੱਜ ਹੈ, ਕੋਈ ਦੂਜਾ, ਉਹਨਾਂ ਨੇ ਚਿੱਠੀ ਲਿਖੀ ਹੈ, ਉਹਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਕੰਮ ਫੜਿਆ ਹੋਇਆ ਹੈ ਇਹ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਡੋਂਟ ਟਰਾਈ ਟੂ ਸਾਇਲੈਂਸ ਪੀਪਲ ਅੰਡਰ ਦਾ ਥ੍ਰੈਟ ਆਫ ਕੰਟੈਂਪਟ that will undermine the independence and ultimately the strength of the Supreme Court। ਇਹ ਸੁਪਰੀਮ ਕੋਰਟ ਦੀ ਤਾਕਤ ਨੂੰ ਖਤਮ ਕਰੇਗਾ। ਔਰ ਨਾਲ ਦੀ ਨਾਲ ਇਹਨਾਂ ਦੇ ਵਿੱਚ ਜਿਹੜੇ ਜਸਟਿਸ ਅਰੁਣ ਮਿਸ਼ਰਾ ਔਰ BR ਗਵਾਈ ਔਰ ਕ੍ਰਿਸ਼ਨਾ ਮੁਰਾਰੀ, ਇਹ 3 ਜੱਜਾਂ ਦੇ ਬੈਂਚ ਨੇ ਉਹਨੂੰ ਕੰਟੈਂਪਟ ਆਫ ਕੋਰਟ ਦੱਸਿਆ ਪ੍ਰਸ਼ਾਂਤ ਭੂਸ਼ਣ ਨੂੰ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜੀ ਡਿਸਟੋਰਟਡ ਫੈਕਟ ਸੀ ਜੋ ਪ੍ਰਸ਼ਾਂਤ ਭੂਸ਼ਣ ਨੇ ਕਿਹਾ। ਨਾਲ ਉਹਨਾਂ ਨੇ ਕਿਹਾ ਦਿਸ ਇਜ਼ ਕਰਿਲਸ ਮੈਲੀਸ਼ੀਅਸ ਅਟੈਕ on entire Supreme Court
and had the effect of destabilizing the very foundation of the judiciary। कि जी प्रशांत भूषण ने जो लिखिया उन्हें जुडिशरी ਦੀਆਂ ਫਾਊਂਡੇਸ਼ਨਸ ਹਿਲਾ ਦਿੱਤੀਆਂ। ਉਹਦੇ ਵਿੱਚ ਇਹਨਾਂ ਨੇ ਵੀ ਕਿਹਾ, ਵਕੀਲਾਂ ਨੇ, ਉਹ ਸਰ ਗੁਰਚਰਨ ਸਿੰਘ ਉਹਨਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਫਾਊਂਡੇਸ਼ਨਸ ਜਿਹੜੀਆਂ ਪਹਿਲਾਂ ਹੀ ਹਿੱਲੀਆਂ ਹੋਈਆਂ ਉਹਨਾਂ ਦੇ ਇਨਜਸਟਿਸ ਦੇ ਨਾਲ, ਹੁਣ ਕਿਹੜੀਆਂ ਨੇ ਜਿਹੜੀਆਂ ਕਿ ਦੋ ਲਾਈਨਾਂ ਦੇ ਟਵੀਟ ਨੇ ਹਿਲਾ ਦਿੱਤੀਆਂ। ਔਰ ਜੋ ਕੁਝ ਸੁਪਰੀਮ ਕੋਰਟ ਨੇ ਨਾ ਸਿਰਫ ਇਗਨੋਰ ਕੀਤਾ ਹੈ ਬਲਕਿ ਜ਼ੁਲਮ ਕਰਨ ਵਾਲਿਆਂ ਦੇ ਹੱਕ 'ਚ ਖਲੋਤਾ ਹੈ, ਉਹਦਾ ਕੀ ਬਣਿਆ। ਔਰ ਮੈਂ ਇਸ ਸੈਗਮੈਂਟ 'ਚ ਕਿਉਂਕਿ ਟਾਈਟਲ ਤੁਸੀਂ ਜਿਹੜਾ ਪੜ੍ਹਿਆ ਵੀ ਹੈ, ਜਸਟਿਸ AP ਸ਼ਾਹ, ਇਹ ਦਿੱਲੀ ਹਾਈ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਨੇ, ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਵੈਬਿਨਾਰ ਜਿਹੜਾ ਉਹਨੂੰ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਉਹਦੇ 'ਚ, ਔਰ ਇਹ ਉਹਦਾ ਹੈਡਿੰਗ ਹੀ ਇਹ ਲੱਗਾ ਸਾਰੇ ਪਾਸੇ, ਇੰਡੀਆ ਇਜ਼ ਮੂਵਿੰਗ ਟੁਵਰਡਸ ਏ ਫਾਰਮ ਆਫ ਇਲੈਕਟਿਡ ਆਟੋਕ੍ਰੇਸੀ। ਆਟੋ ਹੁੰਦਾ ਹੀ ਡਿਕਟੇਟਰਸ਼ਿਪ, ਕਿ ਚੁਣੀ ਹੋਈ ਹੈ ਇੱਕ ਡਿਕਟੇਟਰਸ਼ਿਪ ਬਣ ਗਈ ਹੈ। ਜੁਡੀਸ਼ਰੀ ਅਪੀਅਰਸ ਵਾਂਸ ਅਗੇਨ ਟੂ ਬੀ ਫੇਲਿੰਗ ਅਸ, ਸੇਜ਼ ਜਸਟਿਸ ਸ਼ਾਹ, ਕਿ ਅਦਾਲਤੀ ਨਿਜ਼ਾਮ ਇਹ ਵੀ ਬਿਲਕੁਲ ਨਿਕੰਮਾ ਹੋ ਗਿਆ ਹੈ ਕਿਉਂਕਿ ਇਹ ਉਹਨਾਂ ਦੇ ਨਾਲ ਰਲ ਗਏ। ਉਹਨਾਂ ਨੇ ਕਿਹਾ ਈਵਨ ਪਾਰਲੀਮੈਂਟ ਵੀ, ਬਾਕੀ ਸਾਰੀ ਦੁਨੀਆ ਦੀਆਂ ਪਾਰਲੀਮੈਂਟਸ ਕੰਮ ਕਰ ਰਹੀਆਂ ਨੇ, ਉਹ ਸੈਸ਼ਨ ਹੀ ਕੋਈ ਨਹੀਂ ਚੱਲ ਰਿਹਾ। ਉਹ ਤਾਂ ਜਿਹੜੇ ਪੈਂਡੇਮਿਕ ਲਾਅ ਬਣਾਏ ਹੋਏ ਨੇ ਉਹਨਾਂ ਨੇ ਐਮਰਜੈਂਸੀ ਡਿਜ਼ਾਸਟਰ ਨਾਲ ਉਹਦੇ ਥੱਲੇ ਆਪਣੇ ਵਿਰੋਧੀਆਂ ਦੀ ਆਵਾਜ਼ ਦੱਬਣ ਤੇ ਲੱਗੇ ਹੋਏ ਨੇ। ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਹੈਜ਼ ਬਿਕਮ ਏ ਘੋਸਟ ਟਾਊਨ। ਘੋਸਟ ਹੁੰਦਾ ਭੂਤਵਾੜਾ ਬਣ ਗਿਆ ਕਿ ਪਾਰਲੀਮੈਂਟ ਤਾਂ ਕੋਈ ਸੈਸ਼ਨ ਨਹੀਂ। ਉਹਨੇ ਕਿਹਾ ਵਿਦ ਪਾਰਲੀਮੈਂਟ ਬਿਕਮਿੰਗ ਏ ਘੋਸਟ ਟਾਊਨ ਡਿਊ ਟੂ ਦਾ COVID-19 ਪੈਂਡੇਮਿਕ and judiciary having abdicated its role, accountability mechanism has become diluted and the central executive has become all powerful and given free rein to do whatever it pleases। ਕਿਹਾ ਜੀ ਪਾਰਲੀਮੈਂਟ ਗੋਸਟ ਟਾਊਨ ਹੈ, ਜੁਡੀਸ਼ਰੀ ਜਿਹੜੀ ਹੈ ਉਹ ਉਹਨੇ ਖੁੱਲੀ ਛੁੱਟੀ ਦੇ ਦਿੱਤੀ ਹੈ, ਹੋਰ ਕੋਈ ਅਕਾਊਂਟੇਬਿਲਟੀ ਨਹੀਂ ਹੈ। ਇਸ ਸਾਰੇ ਚੋਂ ਜਿਹੜੀ ਹੈ ਗੱਲ ਕਿੱਧਰ ਨੂੰ ਜਾ ਰਹੀ ਹੈ, ਉਹਨੇ ਬੜੀ ਕਲੀਅਰਲੀ ਇਸ ਗੱਲ ਨੂੰ ਕਿਹਾ ਕਿ ਵੀ ਜਿਹੜੇ ਪਾਸੇ ਗੱਲ ਜਾ ਰਿਹਾ ਹੈ ਉਹਦਾ ਮਤਲਬ ਇਹ ਹੈ ਕਿ besides failing to provide leadership to the people in a time of crisis like the pandemic, it compounds the problem of representation and accountability by granting the executive a free rein to do as it pleases। Executive accountability in these conditions is a thing of memory, for there is no one to raise any question about its actions। ਉਹ dictatorships ਕੀ ਹੁੰਦੀਆਂ, democracies ਭਾਵੇਂ ਉਹ ਨਾ ਵੀ ਜਿਹੜੀਆਂ ਆਈਡੀਅਲ ਹੋਣ, ਉਹਦੇ ਵਿੱਚ ਮੀਡੀਆ ਪਹਿਲਾਂ ਹੀ ਸੁੱਪ ਹੈ। ਫੇਸਬੁੱਕ ਤੁਸੀਂ ਸੋਸ਼ਲ ਮੀਡੀਆ ਅਸੀਂ ਕਹਿੰਦੇ ਸੀ ਜੀ, ਲੋਕ ਦੇਖ ਲਓ ਸੋਸ਼ਲ ਮੀਡੀਆ ਦਾ ਹਾਲ, ਉਹ ਵੀ ਉਹਨਾਂ ਦੇ ਕੰਟਰੋਲ 'ਚ ਹੈ। ਜੁਡੀਸ਼ਰੀ ਉਹ ਇਹੀ ਨਹੀਂ ਹੈ ਕਿ ਵੀ ਉਹ ਉਹਨਾਂ ਨੇ ਮੌਨ ਧਾਰਿਆ ਹੋਇਆ, ਉਹ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ। ਔਰ ਇਸ ਸਾਰੇ ਦੇ ਥੱਲੇ ਹੀ ਈਵਨ ਇਸ ਵੈਬਿਨਾਰ ਦੇ ਵਿੱਚ ਅਰੁਣਾ ਰਾਏ ਜਿਹੜੀ ਸੋਸ਼ਲ ਐਕਟਿਵਿਸਟ ਹੈ, ਉਹਨੇ ਕਿਹਾ ਕਿ ਗਵਰਨਮੈਂਟ ਇਜ਼ ਯੂਜ਼ਿੰਗ ਦਿਸ ਓਪਰਚੁਨਿਟੀ to push through policies in the most undemocratic way। ਉਹਨਾਂ ਨੇ ਕਿਹਾ ਜੀ ਉਹ ਜਿਹਨੂੰ ਮੋਦੀ ਕਹਿੰਦਾ ਹੈ ਕਿ ਬਈ ਇਹ ਜਿਹੜਾ ਡਿਜ਼ਾਸਟਰ ਹੈ ਇਹਦੇ 'ਚ ਓਪਰਚੁਨਿਟੀ ਹੈ, ਜਿਹੜਾ ਉਹਦਾ ਇੱਕ ਜੁਮਲਾ ਵਾਰ-ਵਾਰ ਉਹ ਇਸਤੇਮਾਲ ਕਰਦਾ ਹੈ ਕਿ ਬਈ ਇਸ 'ਚੋਂ ਹੀ ਸਾਡੇ ਲਈ ਜਿਹੜੀ ਹੈ ਓਪਰਚੁਨਿਟੀ ਨਿਕਲ ਰਹੀ, ਉਹ ਕੱਢ ਲਈ ਉਹਨੇ ਓਪਰਚੁਨਿਟੀ, ਡਿਜ਼ਾਸਟਰ 'ਚੋਂ ਸਾਰੇ ਸਵਾ ਦਿੱਤੇ ਨੇ। ਔਰ ਇਹ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਸ਼ੀ ਲਿਸਟਡ ਦਾ, ਇਹ ਹੁਣ ਬੀਬੀ ਅਰੁਣਾ ਰਾਏ ਕਹਿ ਰਹੀ ਹੈ, she listed the dilution of labor laws, ਜਿਵੇਂ ਉਹਨਾਂ ਨੇ ਲੇਬਰ ਲਾਅ ਉਡਾ ਦਿੱਤੇ, ਵੇਵਿੰਗ ਆਫ ਐਨਵਾਇਰਨਮੈਂਟਲ ਪ੍ਰੋਟੈਕਸ਼ਨਸ, ਹੁਣ ਅੱਗੇ ਕੋਈ ਵੀ ਜਿਹੜੀ ਕਲੀਅਰੈਂਸ ਸੀ ਉਹਨੂੰ ਵੀ ਵੇਵ ਕਰ ਦਿੱਤਾ ਹੈ, ਰੈਮਿੰਗ ਥਰੂ ਏ ਨਿਊ ਐਜੂਕੇਸ਼ਨ ਪਾਲਿਸੀ ਵਿਦ ਨੋ ਵੈਟਿੰਗ ਬਾਈ ਪਾਰਲੀਮੈਂਟ, ਕੋਈ ਪਾਰਲੀਮੈਂਟ ਤਾਂ ਹੋਸਟ ਟਾਊਨ ਬਣਿਆ ਹੋਇਆ ਔਰ ਇਸ ਸਾਰੇ ਨੂੰ ਉੱਥੇ ਲਿਜਾ ਕੇ ਖੜਾ ਕਰ ਦਿੱਤਾ ਹੈ। ਔਰ ਐਂਡ ਉਹਨਾਂ ਨੇ ਕੀਤਾ ਇਸ ਸਾਰੇ ਵੈਬਿਨਾਰ ਦਾ, what we see happening in India today is an insidious takedown of each of these institutions and mechanism empowered to hold the executive accountable। कि भाई सब कुछ खत्म हो गया। उन्होंने कहा भी 2014 तो खासकर since 2014 every effort, 2014 में मोदी पावर चाहता है, since 2014 every effort has been made to systematically destroy these institutions, not necessarily in the blatantly destructive way that Indira Gandhi government did in the past, but certainly in ways that have rendered the Indian democratic state practically comatose and given the executive the upper hand in most matters। कि
ਬਾਕੀ ਸਾਰੇ ਦੇਸ਼ ਨੂੰ ਸੰਸਥਾਵਾਂ ਨੂੰ ਬੇਹੋਸ਼ੀ 'ਚ ਸੁੱਟਦਾ ਹੈ। ਜੀ। ਔਰ ਐਗਜ਼ੈਕਟਿਵ ਦਾ ਵੀ ਕੋਈ ਤੁਹਾਨੂੰ ਕਿਸੇ ਤੁਸੀਂ 1 ਬਿਲੀਅਨ 350 ਮਿਲੀਅਨ ਭਾਰਤੀਆਂ ਨੂੰ ਪੁੱਛ ਲਓ ਕਿ ਸੈਂਟਰ ਕੈਬਨਿਟ ਦੇ ਵਿੱਚ ਕਿੰਨੇ ਮਿਨਿਸਟਰ ਨੇ ਤੇ ਉਹਨਾਂ ਦੇ ਨਾਂ ਦੱਸੋ, ਤੇ ਨਾਂ ਹੋਣਗੇ ਮੋਦੀ, ਅਮਿਤ ਸ਼ਾਹ, ਤੀਸਰਾ ਨਾਂ ਕਿਸੇ ਨੂੰ ਮੈਨੂੰ ਵੀ ਨਹੀਂ ਕੋਈ ਯਾਦ। ਇਸ ਤੋਂ ਅੰਦਾਜ਼ਾ ਲਾਓ ਵੀ ਐਗਜ਼ੈਕਟਿਵ ਦਾ ਵੀ ਮਤਲਬ ਕੁਛ ਨਹੀਂ। ਐਗਜ਼ੈਕਟਿਵ ਦਾ ਵੀ ਮਤਲਬ ਮੋਦੀ, ਅਮਿਤ ਸ਼ਾਹ। ਔਰ ਹਾਲਾਤ ਇਹ ਬਣ ਗਏ ਕਿ ਵੀ ਉਹ ਉੱਥੇ ਤਾਂ ਅਸੀਂ ਇਹ ਗੱਲ ਕਰਦੇ ਹਾਂ ਸੁਕਰਾਤ ਦੇ ਹਵਾਲੇ ਨਾਲ ਕਿ ਵੀ ਆਈਡੀਅਲ ਜਮਹੂਰੀਅਤ ਜਾਂ ਫਿਲਾਸਫਰ ਕਿੰਗ ਦਾ ਕਨਸੈਪਟ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ। ਤੇ ਇੱਥੇ ਇਹਨਾਂ ਨੇ ਉਹ ਜਿਹੜਾ ਝੂਠ ਵੇਚਿਆ ਪਰੋਸਿਆ ਕਿ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਇਹ ਨਹੀਂ ਹੈ ਕਿ ਵੀ ਕੋਈ ਹੋਰ ਆਈਡੀਅਲ ਹੈ, ਆਈਡੀਅਲ ਇਹੀ ਹੈ ਕਿ ਵੀ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਇਸ ਤੋਂ ਅੰਦਾਜ਼ਾ ਲਾਓ ਕਿ ਜਿਹੜੀ ਗੱਲ ਚਰਚਲ ਨੇ ਕਹੀ ਸੀ ਹਾਊਸ ਆਫ ਕਾਮਨਸ ਖਲੋ ਕੇ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਗਿਆ ਸੀ ਕਿ ਪਾਵਰ ਜਿਹੜੀ ਹੈ ਗੁੰਡਿਆਂ, ਲੁਟੇਰਿਆਂ, ਇਹ ਸਾਰੇ ਜਿਹੜੇ ਨੇ ਜ਼ਰਾਇਮ ਪੇਸ਼ਾ ਲੋਕਾਂ ਦੇ ਹੱਥ 'ਚ ਹੋਏਗੀ ਔਰ ਜੋ ਕੁਝ ਫਿਰ ਵਾਪਰੇਗਾ ਉਹਦੇ 'ਚ ਉਹਨੇ ਕਿਹਾ ਸੀ ਕਿ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਉਦੋਂ ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਲੇਬਰ ਪਾਰਟੀ ਦੀ ਗਵਰਨਮੈਂਟ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਕਿ ਇਹ ਸਭ ਪਸੰਦ ਆਇਆ ਹੈਗਾ ਤੁਹਾਨੂੰ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਜੋ ਹੈ ਜੋ ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।